ਇਹ ਨਹੀਂ ਹੈ ਕਿ ਵੀ ਇਹ ਜਿਹੜੀ ਤਬਦੀਲੀ ਹੈ ਉੱਥੇ RSS ਨੇ ਲੈ ਆਂਦੀ, ਪਰ ਇਹ ਹੁਣ ਸਾਹਮਣੇ ਆ ਰਿਹਾ ਵੀ ਇੱਕ ਪਾਸੇ ਤਾਂ ਜਿਹੜੀ ਮਿਲੇਨੀਅਮ ਵਾਲੀ ਜਨਰੇਸ਼ਨ, ਜਿਹੜੇ ਸਟੂਡੈਂਟਸ, ਔਰ ਇਸ ਦੀ ਪ੍ਰੋਵੋਕੇਸ਼ਨ ਇਹ ਬਣੀ ਕਿ ਸੁਪਰੀਮ ਕੋਰਟ ਦੇ ਆਰਡਰ ਦਾ ਸਹਾਰਾ ਲੈ ਕੇ ਪ੍ਰਾਈਮ ਮਿਨਿਸਟਰ ਆਇਲੀ ਨੇ ਜਿਹੜੇ 24 ਦੇ ਕਰੀਬ ਸੋਸ਼ਲ ਮੀਡੀਆ ਆਊਟਲੈਟ, ਫੇਸਬੁੱਕ, YouTube, ਇੰਸਟਾਗ੍ਰਾਮ, ਮੈਸੇਂਜਰ, ਇਹ ਸਾਰਿਆਂ ਦੇ ਉੱਤੇ ਪਾਬੰਦੀ ਲਾਤੀ ਜੇ ਇਹਨਾਂ ਨੇ ਰਜਿਸਟਰ ਨਹੀਂ ਕੀਤਾ ਆਪਣੇ ਆਪ ਨੂੰ। ਹੁਣ ਨੌਜਵਾਨਾਂ ਨੂੰ ਲੱਗਾ ਕਿ ਵੀ ਇਹ ਤਾਂ ਜਿਹੜਾ ਸਾਡਾ ਐਕਸਪ੍ਰੈਸ਼ਨ ਦਾ ਹੈ ਮੀਡੀਆ, ਔਰ ਬਹੁਤਿਆਂ ਦੇ ਲਈ ਆਮਦਨ ਵੀ ਹੈ YouTube ਖਾਸ ਤੌਰ ਤੇ, ਵੀ ਇਸ ਦੇ ਉੱਤੇ ਰੈਸਟ੍ਰਿਕਸ਼ਨ ਹੈ, ਔਰ ਇਹਦੇ ਖਿਲਾਫ ਉਹਨਾਂ ਨੇ ਇੱਕ ਪੀਸਫੁਲ ਪ੍ਰੋਟੈਸਟ ਰੱਖਿਆ ਕਿ ਵੀ ਇਹ ਜਿਹੜਾ ਬੈਨ ਹੈ ਨਹੀਂ, ਬਹੁਤ ਵੱਡੀ ਗਿਣਤੀ 'ਚ ਉਹਨਾਂ 'ਚ ਬੱਚੇ ਵੀ ਸੀ ਸਕੂਲ ਦੀ ਯੂਨੀਫਾਰਮ 'ਚ, 10-10, 12-12 ਸਾਲ ਦੀ ਉਮਰ ਤੋਂ ਲੈ ਕੇ ਦੂਜੇ, ਔਰ ਉਸ ਦੇ ਉੱਤੇ ਪੁਲਿਸ ਨੇ ਗੋਲੀ ਚਲਾਈ। ਸੋ ਇਹ ਫਰਦਰ ਟ੍ਰਿਗਰਿੰਗ ਪੁਆਇੰਟ ਬਣਦਾ ਹੈ। ਹੁਣ ਜਿਹੜਾ RSS ਔਰ ਰਾ ਜਿਹੜਾ ਉਹਨਾਂ ਦਾ ਰੋਲ ਹੈ, ਉਹ ਮੈਨੂੰ ਲੱਗਦਾ ਹੈ ਵੀ ਕਿਉਂਕਿ ਉਹਨਾਂ ਇੱਕ ਮੂਵਮੈਂਟ ਆਪਣੇ ਉਹ ਮੇਧਵੀ ਏਰੀਆ 'ਚ ਵੀ ਜਿਹੜੀ ਹਿੰਦੂ ਬੈਲਟ ਹੈ ਉਹਦੇ 'ਚ ਵੀ, ਤੇ ਵਿਦਨ ਮੇਨ ਸਟ੍ਰੀਮ ਵੀ ਉਹ ਚਲਾ ਰਹੇ ਸੀ ਕਿ ਰਾਜਾਸ਼ਾਹੀ ਨੂੰ ਵਾਪਸ ਲਿਆਂਦਾ ਜਾਏ। ਇਸ ਸਾਰੀ ਮੂਵਮੈਂਟ ਨੂੰ ਚਲਾਉਣ ਵਾਲੇ ਨੇ ਜਿਨ੍ਹਾਂ ਨੂੰ ਜਨਰੇਸ਼ਨ Z ਕਿਹਾ ਜਾ ਰਿਹਾ, ਉਹ ਕਹਿ ਰਹੇ ਨੇ ਵੀ ਇਹ ਕੌਣ ਲੋਕ ਆਏ ਜਿਨ੍ਹਾਂ ਨੇ ਪਾਰਲੀਮੈਂਟ ਬਿਲਡਿੰਗ, ਸੁਪਰੀਮ ਕੋਰਟ, ਸਿੰਘ ਦਵਾਰ, ਮੀਡੀਆ, ਇਹ ਕੋਈ ਹੋਰ ਹੀ ਤਬਕਾ ਹੈ। ਸੋ ਜ਼ਾਹਿਰ ਹੈ ਕਿ ਵੀ ਉਹਨਾਂ ਨੂੰ ਹੁਣ ਜੇ ਹਕੂਮਤ ਬਦਲੀ, ਆਇਲ ਵੀ ਛੱਡ ਗਿਆ, ਮਿਨਿਸਟਰਾਂ ਨੇ ਵੀ ਰਿਜ਼ਾਈਨ ਕਰਤਾ, ਔਰ ਇਹਦੇ 'ਚ ਜ਼ਾਹਿਰ ਹੈ ਕਿ ਵੀ ਪੀਸਫੁਲ ਤਬਦੀਲੀ ਦੀ ਗੱਲ ਹੈ। ਇਹ ਕਿਹਨੂੰ ਸੂਟ ਕਰਦਾ ਵੀ ਨਾ ਪਾਰਲੀਮੈਂਟ ਰਹੇ ਨਾ ਸੁਪਰੀਮ ਕੋਰਟ, ਉਹ ਰਾਜਾਸ਼ਾਹੀ ਵਾਪਸ ਆਏ, ਉਹ ਇਹਨਾਂ ਨੂੰ ਹੀ ਕਰਦਾ। ਬੇਸ਼ੱਕ ਅਜੇ ਖੁੱਲ੍ਹ ਕੇ ਕੋਈ ਵੀ ਗੱਲ ਕਰਨ ਨੂੰ ਤਿਆਰ ਨਹੀਂ ਹੈ। ਇਸ ਨੂੰ ਇੰਡੀਅਨ ਮੀਡੀਆ ਅਮਰੀਕਾ ਵੱਲ ਮੋੜਨਾ ਚਾਹੁੰਦਾ ਹੈ, ਕਿਉਂਕਿ ਜੀ ਨੇਪਾਲ ਕਿਉਂਕਿ ਚਾਈਨਾ ਦੇ ਆਰਬਿਟ 'ਚ ਚਲਾ ਗਿਆ ਸੀ, ਔਰ ਇਸ ਸਾਰੇ ਕਰਕੇ ਜਿਵੇਂ ਅਮਰੀਕਾ ਨੇ ਬੰਗਲਾਦੇਸ਼ ਚੇਂਜ ਕਰਵਾਈ, ਇਵੇਂ ਹੀ ਅਮਰੀਕਾ ਨੇ ਨੇਪਾਲ 'ਚ ਵੀ ਕਰਵਾਈ ਹੈ। ਇਹ ਆਪਰੇਸ਼ਨ ਜਿਹੜਾ ਬੇਸ਼ੱਕ ਅੰਡਰਲਾਈਂਗ ਰੀਜ਼ਨ ਵੀ ਉਹ ਨੇ ਵਰਤੀ ਵੀ ਜਿਹੜੀ ਹੈ ਉਹ ਮਿਲੇਨੀਅਮ ਜਨਰੇਸ਼ਨ ਅੱਗੇ ਆਈ ਹੈ, ਪਰ ਬਹੁਤ ਪਿੱਛੇ ਜਿਹੜਾ ਇਸ ਦੇ RSS ਔਰ ਰਾ ਉਸ ਦਾ ਬਹੁਤ ਵੱਡਾ ਹੱਥ ਹੈ। ਰਾਜਾਸ਼ਾਹੀ ਤਾਂ ਉੱਥੇ ਨਹੀਂ ਹੋਣੀ, ਉਹ ਢਿੱਲ ਲਾ ਲੈਣ, ਲੇਕਿਨ ਘੱਟੋ ਘੱਟ ਹਾਲ ਦੀ ਘੜੀ ਉਹਨਾਂ ਨੇ ਕਮਿਊਨਿਸਟ ਰਜੀਮ ਨੂੰ ਔਰ ਜਿਹੜੀਆਂ ਉਹਨਾਂ ਦੇ ਆਲਰੇਡੀ ਪਾਵਰਟੀ ਸਟਿਕਨ ਮੁਲਕ ਦੇ ਵਿੱਚ ਜਿਹੜੀਆਂ ਸਟੈਂਡਰਡ ਬਿਲਡਿੰਗਾਂ ਜਾਂ ਇੱਕ ਸਿਸਟਮ ਹੈ ਉਹਨੂੰ ਵੀ ਡਿਸਟਰੋਏ ਕਰਕੇ, ਇੰਡੀਆ ਇਹ ਚਾਹੁੰਦਾ ਵੀ ਨੇਪਾਲ ਜਿਹੜਾ ਉਹ ਸਾਡੀ ਸ਼ਰਨ 'ਚ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾਂ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ, ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ, ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਹੈ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 10 ਸਤੰਬਰ 2025 26 ਭਾਦੋ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਪਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਬਲਵਿੰਦਰ ਸਿੰਘ ਜੀ ਚੱਠਾ ਜੀ ਵੱਲੋਂ ਤੇ ਉਹਨਾਂ ਦੀ ਫੈਮਿਲੀ ਵੱਲੋਂ। ਸੋ ਇਹ ਸਾਡੇ ਪੱਕੇ ਸਪੋਰਟਰ ਨੇ, ਸਾਡੇ ਫੈਮਿਲੀ ਮੈਂਬਰ ਨੇ, ਔਰ ਇਹ ਸਾਨੂੰ ਹਮੇਸ਼ਾ ਹੀ ਹੌਸਲਾ ਦਿੰਦੇ ਰਹਿੰਦੇ ਨੇ ਕਿ ਤੁਸੀਂ ਜਿਹੜਾ TV84 ਦਾ ਜਿਹੜਾ ਆਪਣਾ ਹੈ ਪ੍ਰੋਗਰਾਮ, ਜਿਸ ਤਰ੍ਹਾਂ ਕਿ ਸੱਚੋ ਸੱਚ ਦੇ ਵਿੱਚ ਆਪਾਂ ਵਰਲਡ ਵਾਈਡ ਜਿਹੜੇ ਮੁੱਦੇ ਨੇ ਸਿੱਖ
ਆਧਾਰ ਦੇ, ਸਿੱਖ ਕੌਮ ਦੇ ਆਧਾਰ ਦੇ, ਖਾਲਿਸਤਾਨ ਦੇ ਆਧਾਰ ਦੇ ਜਿਹੜੇ ਆਪਾਂ ਮੁੱਦੇ ਚੱਕਦੇ ਹਾਂ ਆਪਣੇ ਪ੍ਰੋਗਰਾਮ ਦੇ ਵਿੱਚ, ਉਸ ਨੂੰ ਇਸ ਤਰ੍ਹਾਂ ਹੀ ਜਾਰੀ ਰੱਖੋ। ਆਪਾਂ ਸਪੋਰਟ ਕਰਦੇ ਰਹਾਂਗੇ। ਸੋ ਅੱਜ ਦੀ ਸਪਾਂਸਰਸ਼ਿਪ ਤੇ ਅਸੀਂ ਸਰਦਾਰ ਬਲਵਿੰਦਰ ਸਿੰਘ ਚੱਠਾ ਜੀ ਹੋਰਾਂ ਦਾ ਅਤੇ ਉਹਨਾਂ ਦੀ ਫੈਮਿਲੀ ਹੋਰਾਂ ਦਾ ਸਭ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਤੇ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਨੇਪਾਲ ਦੇ ਹਵਾਲੇ ਨਾਲ, ਜਿਹੜੀ ਕਿ ਵਰਲਡ ਵਾਈਡ ਸੁਰਖੀਆਂ ਵਿੱਚ ਹੈ। ਸੋ ਜਿਸ ਤਰ੍ਹਾਂ ਕਿ ਪਿਛਲੇ ਕੁਝ ਦਿਨਾਂ ਵਿੱਚ ਨੇਪਾਲ ਵਿੱਚ ਪੂਰੀ ਤਰ੍ਹਾਂ ਤਖਤ ਪਲਟਾ ਹੋਇਆ ਹੈ। ਸੋ ਪਾਰਲੀਮੈਂਟ ਬਿਲਡਿੰਗਸ, ਸੁਪਰੀਮ ਕੋਰਟ, ਸਿਆਸੀ ਪਾਰਟੀਆਂ ਦੇ ਦਫ਼ਤਰ, ਮੀਡੀਆ ਹਾਊਸਿਸ ਸਭ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਹ ਹਿੰਸਕ ਤਬਦੀਲੀ ਇੰਨੀ ਤੇਜ਼ੀ ਨਾਲ ਹੋਈ ਹੈ ਕਿ ਵੱਡੇ ਵੱਡੇ ਮਾਹਰ ਇਸ ਨੂੰ ਸਮਝਣ ਵਿੱਚ ਅਸਮਰਥ ਹਨ। ਸੋ ਭਾਰਤੀ ਮੀਡੀਏ ਵੱਲੋਂ ਇਸ ਲਈ ਅਸਿੱਧੇ ਤਰੀਕੇ ਨਾਲ ਅਮਰੀਕਾ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ, ਪਰ ਸਾਡੀ ਜਾਂਚ ਇਸ ਹਿੰਸਾ ਲਈ RSS ਅਤੇ ਰਾਹ ਦਾ ਪੂਰਾ ਨੈਟਵਰਕ ਵੀ ਜ਼ਿੰਮੇਵਾਰ ਹੋ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅਸੀਂ ਕੱਲ੍ਹ ਦਾ ਪ੍ਰੋਗਰਾਮ ਨਾ ਕਰ ਸਕਣ ਲਈ ਆਪਣੇ ਦਰਸ਼ਕਾਂ ਤੋਂ ਮੁਆਫੀ ਚਾਹੁੰਦੇ ਹਾਂ। ਸਰ ਬਲਵਿੰਦਰ ਸਿੰਘ ਚੱਠਾ, ਉਹਨਾਂ ਦੇ ਪਰਿਵਾਰ ਦੀ ਦੇਣ। ਮੇਰੇ ਲਈ ਜਿਹੜੇ ਕੁਛ ਰਿਸ਼ਤੇ ਇਮੋਸ਼ਨਲ ਵੀ ਨੇ ਔਰ ਕੌਮੀ ਵੀ ਨੇ, ਔਰ ਇਮੋਸ਼ਨਲ ਇਸ ਲਈ ਕਿ ਕੌਮੀ ਰਿਸ਼ਤਿਆਂ 'ਚੋਂ ਹੀ ਨਿਕਲੇ ਹੋਏ ਉਹ ਇਮੋਸ਼ਨਲ ਰਿਸ਼ਤੇ ਨੇ, ਔਰ ਜਿਨ੍ਹਾਂ ਦੇ ਉੱਤੇ ਤੁਸੀਂ ਕਾਊਂਟ ਕਰ ਸਕਦੇ ਹੋ ਕਿਸੇ ਵੀ ਦੁੱਖ ਸੁੱਖ ਦੀ ਘੜੀ। ਔਰ ਵਾਸ਼ਿੰਗਟਨ DC ਜਿਹੜਾ ਸਾਡਾ ਪੇਕਾ ਹੈ, ਉਸ ਦੇ ਵਿੱਚ ਦੋਨੋਂ ਹੀ ਪ੍ਰੋਮੀਨੈਂਟ ਸ਼ਖਸੀਅਤਾਂ ਭਾਈ ਸਾਹਿਬ ਭਾਈ ਨਰਿੰਦਰ ਸਿੰਘ, ਭਾਈ ਬਲਵਿੰਦਰ ਸਿੰਘ ਚੱਠਾ ਔਰ ਉਹਨਾਂ ਦੀਆਂ ਐਕਸਟੈਂਡਡ ਫੈਮਲੀਜ਼, ਜਦੋਂ ਅਸੀਂ ਉਹਨਾਂ ਦਾ ਨਾਂ ਲੈਂਦੇ ਆ, ਇਹਨਾਂ ਦੇ ਭਰਾ, ਉਹਨਾਂ ਦੇ ਅੱਗੋਂ ਬੱਚੇ, ਔਰ ਜਿਸ ਅੰਦਾਜ਼ ਦੇ ਵਿੱਚ ਇਹਨਾਂ ਨੇ ਪਿਛਲੇ, ਕਿਉਂਕਿ ਦੇਖੋ ਇਹ ਠੀਕ ਹੈ ਵੀ ਜਦੋਂ ਵੀ ਕੋਈ ਕਿਸੇ ਰਸਤੇ 'ਤੇ ਤੁਰਦਾ ਹੈ ਉਹਦੀ ਮੰਜ਼ਿਲ ਕਿੱਥੇ ਹੈ, ਕਦੋਂ ਹਾਸਲ ਹੋਣੀ ਹੈ, ਪਰ ਸਚਿਆਰਤਾ ਨਾਲ, ਪੀਡੇ ਪੈਰੀਂ, ਪੱਕੇ ਪੈਰੀਂ, ਸੱਚੇ ਕਦਮਾਂ ਨਾਲ, ਸੁੱਚੇ ਕਦਮਾਂ ਨਾਲ ਤੁਰੇ ਰਹਿਣਾ, ਇਹ ਵੀ ਗੁਰੂ ਦੀ ਰਹਿਮਤ ਨਾਲ ਹੀ ਸੰਭਵ ਹੁੰਦਾ ਹੈ। ਨਹੀਂ ਤਾਂ ਇਹਨਾਂ 4 ਦਹਾਕਿਆਂ ਦੇ ਸਫ਼ਰ ਦੇ ਵਿੱਚ ਅਸੀਂ ਉਹ ਵੀ ਦੇਖੇ ਜਿਨ੍ਹਾਂ ਦੇ ਸਾਥੀ ਸੱਜੇ ਖੱਬੇ ਵਾਲੇ ਸਿੰਘ ਸ਼ਹੀਦ ਹੋਏ ਸੀ, ਜਿਨ੍ਹਾਂ ਨੇ ਉਹਨਾਂ ਦੇ ਡੁੱਲੇ ਖੂਨ ਦੇ ਉੱਤੇ ਜਿਹੜਾ ਉਹ ਆਪਣੀਆਂ ਸਿਆਸੀ ਰੋਟੀਆਂ ਵੀ ਸੇਕ ਰਹੇ ਨੇ, ਆਰਥਿਕ ਤੌਰ ਦੇ ਉੱਤੇ ਵੀ ਆਪਣੇ ਆਪ ਨੂੰ ਜਿਹੜਾ ਉਹ ਅੱਗੇ ਲਗਾਏ ਔਰ ਫਿਰ ਸਾਰੇ ਕਾਜ਼ ਨਾਲੋਂ ਆਪਣੇ ਆਪ ਨੂੰ ਤੋੜਿਆ। ਪਰ ਦੂਸਰੇ ਪਾਸੇ ਉਹ ਵੀ ਨੇ ਜਿਹੜੇ ਹਰ ਹਾਲਤ ਦੇ ਵਿੱਚ ਕਿਸੇ ਕਿਸਮ ਦੀ ਵੀ ਸੇਵਾ, ਇਕੱਲੀ ਆਰਥਿਕ ਤੌਰ 'ਤੇ ਨਹੀਂ, ਹੱਥੀਂ ਸੇਵਾ। ਔਰ ਇਹ ਖਾਲਿਸਤਾਨ ਰੈਫਰੈਂਡਮ ਜਿਹਦੀਆਂ ਵੋਟਾਂ 17 ਅਗਸਤ ਨੂੰ ਵਾਸ਼ਿੰਗਟਨ DC 'ਚ ਪਈਆਂ, ਸਰ ਬਲਵਿੰਦਰ ਸਿੰਘ ਚੱਠਾ ਔਰ ਉਹਨਾਂ ਦਾ ਸਮੁੱਚਾ ਪਰਿਵਾਰ, ਭਰਾ, ਭਤੀਜੇ, ਭਣੇਵੇਂ, 3 ਮਹੀਨੇ ਉਹਨਾਂ ਨੇ ਲਗਾਤਾਰ, ਕੋਈ ਐਸਾ ਗੁਰਦੁਆਰਾ ਸਾਹਿਬ ਨਹੀਂ ਜਿੱਥੇ ਜਾ ਕੇ ਪੋਸਟਰ ਨਾ ਲਾਏ ਹੋਣ, ਹਾਈਵੇਜ਼ ਦੇ ਉੱਤੇ। ਦੂਸਰਾ, ਸੋ ਉਹਨਾਂ ਨੂੰ 3 ਮਹੀਨੇ, ਔਰ ਐਤਕੀ ਜਦੋਂ ਅਸੀਂ ਪਿਛਲੇ ਹਫ਼ਤੇ ਵਿਜ਼ਿਟ ਵੀ ਕੀਤਾ, ਉਹਨਾਂ ਦੀ ਗੈਰਾਜ ਦੇ ਵਿੱਚ ਆਲਮੋਸਟ ਅੱਧੀ ਗੈਰਾਜ ਭਰੀ ਹੋਈ ਹੈ, ਜਿਹਦੇ 'ਚ ਉਹਨਾਂ ਨੇ ਵੱਡੇ ਸਾਈਜ਼ ਦੇ ਪੋਸਟਰ ਔਰ ਦੂਸਰਾ ਜਿਹੜਾ ਹੈ ਬਹੁਤ ਸਾਰਾ ਮਟੀਰੀਅਲ ਉਹ ਵੀ ਉਹਨਾਂ ਨੇ ਡਿਸਟਰੀਬਿਊਟ ਕੀਤਾ। ਸੋ ਇਹ ਇੱਕ ਇਵੈਂਟ ਹੈ ਉਹਨਾਂ ਦੇ ਲਈ। ਕੋਈ ਵੀ ਇਵੈਂਟ, ਜਿੰਨੇ ਪ੍ਰੋਟੈਸਟ ਹੁੰਦੇ ਨੇ ਵਾਸ਼ਿੰਗਟਨ DC ਇੰਡੀਅਨ ਐਮਬੈਸੀ ਦੇ ਬਾਹਰ, ਔਰ ਆਏ ਗਏ ਦੀ ਸਾਂਭ ਸੰਭਾਲ, ਜੇ ਉੱਥੇ ਹਜ਼ਾਰਾਂ ਲੋਕ ਆਏ, ਲੰਗਰਾਂ ਦੀ ਸੇਵਾ, ਜਿੱਥੇ ਗੁਰਦੁਆਰਾ ਕਮੇਟੀ ਗੁਰਦੁਆਰਾ ਸਿੰਘ ਸਭਾ ਹੱਬ ਸੀ, ਸੈਂਟਰਲ ਹੱਬ, ਔਰ ਦੂਸਰੇ ਵੀਰਾਂ ਨੇ ਜਿਹੜਾ ਉਹ ਬਹੁਤ ਸਾਰੀ ਮਦਦ ਕੀਤੀ। ਸਿੱਖ ਗੁਰਦੁਆਰਾ ਮਨੈਸਸ ਵੀ ਇਸ ਦੇ ਵਿੱਚ ਇਨਵੋਲਵ ਸੀ, ਬਾਕੀ ਵੀ। ਲੇਕਿਨ ਜਦੋਂ ਸੈਂਟਰਲ ਹੱਬ ਉਦੋਂ ਹੀ ਬਣਦੀ ਹੈ ਜਦੋਂ ਕੋਈ ਦਾਅਵੇਦਾਰ ਹੁੰਦੇ ਨੇ ਜਾਂ ਕੋਈ ਅੱਡੀ ਗੱਡ ਕੇ ਖਲੋ ਜਾਂਦੇ ਨੇ ਕਿ ਨਹੀਂ ਇਹ ਅਸੀਂ ਕੰਮ ਕਰਨਾ ਹੀ ਕਰਨਾ। ਸੋ ਇਸ ਮਾਮਲੇ 'ਚ ਸਰ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ, ਸਰਦਾਰ ਜਿਹੜੇ ਦਵਿੰਦਰ ਸਿੰਘ ਦਿਓ ਔਰ ਉਹਨਾਂ ਦੀ ਸਮੁੱਚੀ ਟੀਮ, ਤੇਜਪਾਲ ਸਿੰਘ, ਪਵਨਦੀਪ ਸਿੰਘ, ਇਹ ਸਾਰੇ ਜਿਨ੍ਹਾਂ ਦਾ ਮੈਂ ਜ਼ਿਕਰ ਕਰਦਾ, ਕਈਆਂ ਦਾ ਨਾਮ ਮੇਰੇ ਤੋਂ ਰਹਿ ਵੀ ਜਾਂਦੇ ਨੇ, ਪਰ ਇਹ ਉਹ ਕਲੋਜ਼ ਸਾਰਾ ਪਾਰਟ ਹੈ ਜਿਨ੍ਹਾਂ ਦੀ ਬਦੌਲਤ ਸਫਲਤਾ ਦੇ ਨਾਲ ਹਜ਼ਾਰਾਂ ਲੋਕ ਆਏ। ਉਹਨਾਂ ਦੇ ਲਈ ਹਰ ਕਿਸਮ ਦਾ ਪ੍ਰਬੰਧ ਸੀ ਔਰ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਸੇਵਾ ਨਿਭਾਈ। ਔਰ TV 84 ਤਾਂ ਜੇ ਡਾਕਟਰ ਰਣਜੀਤ ਸਿੰਘ ਉਹਨਾਂ ਦਾ ਬ੍ਰੇਨ ਚਾਈਲਡ ਹੈ ਜਾਂ ਉਹਨਾਂ ਦਾ ਇਨਫੈਕਟ ਮੁਤਬੰਨਾ ਬੱਚਾ ਹੈ, ਤੇ ਇਸ ਦੇ ਲਈ ਸਰ ਬਲਵਿੰਦਰ ਸਿੰਘ ਚੱਠਾ ਔਰ ਸਾਡੀ ਵਾਸ਼ਿੰਗਟਨ ਦੀ ਟੀਮ ਨੇ ਪਹਿਲੇ ਦਿਨ ਤੋਂ ਹੀ ਉਸ
ਬਾਗਬਾਨ ਵਾਂਗ ਸੇਵਾ ਕੀਤੀ ਹੈ, ਜਿਹੜੇ ਧਿਆਨ ਰੱਖਦੇ ਨੇ ਕਿ ਵੀ ਪ੍ਰੋਪਰ ਪਾਣੀ ਇਸ ਨੂੰ ਮਿਲ ਰਿਹਾ ਹੈ, ਇਸ ਨੂੰ ਖਾਦ ਮਿਲ ਰਹੀ ਹੈ, ਇਸ ਨੂੰ ਕੀ। ਔਰ ਜਦੋਂ ਅੱਜ ਗੱਲ ਵੀ ਹੋਈ ਉਹਨਾਂ ਦੇ ਨਾਲ, ਮੈਂ ਕਿਹਾ ਸੁਨੇਹਾ, ਉਹਨਾਂ ਨੇ ਕਿਹਾ ਜੀ ਇੱਕੋ ਹੀ ਸੁਨੇਹਾ ਕੌਮ ਨੂੰ ਦਿਓ ਕਿ ਹਾਲ ਦੇ ਹੜ੍ਹਾਂ 'ਚ ਵੀ ਦੇਖ ਲਿਆ ਵੀ ਅਸੀਂ ਇੱਕ ਦੂਜੇ ਦੇ ਲਈ ਹੈ, ਅਸੀਂ ਆਪਣੇ ਨਾਲ ਖੜਨਾ ਹੈ। ਹਕੂਮਤ ਦਿੱਲੀ ਤਖਤ ਅੱਡ-ਅੱਡ ਤਰੀਕਿਆਂ ਦੇ ਨਾਲ ਜਿਹੜਾ ਉਹਨਾਂ ਨੇ ਸਿੱਖ ਕੌਮ ਦੀ ਨਸਲਕੁਸ਼ੀ ਦੇ ਏਜੰਡੇ ਨੂੰ ਅੱਗੇ ਵਧਾਇਆ ਹੋਇਆ, ਇਹ ਲੇਟੈਸਟ ਸਾਡੇ ਸਾਹਮਣੇ ਹੈ। ਤੇ ਇਫ ਐਂਡ ਬਟ ਛੱਡੀਏ, ਬਾਕੀ ਛੋਟੀਆਂ ਗੱਲਾਂ ਤੋਂ ਲਾਂਭੇ ਹੋਈਏ, ਬਾਕੀ ਧਾਰਮਿਕ ਤੇ ਦੂਸਰੇ ਮੁੱਦਿਆਂ ਦੇ ਉੱਤੇ ਜਿਹੜੀਆਂ ਡਿਬੇਟਸ ਨੇ ਉਹਨਾਂ ਨੂੰ ਹਾਲ ਦੀ ਘੜੀ ਬੈਕ ਬਰਨਰ ਤੇ ਰੱਖੀਏ ਤੇ ਇੱਕੋ ਗੱਲ ਦੇ ਉੱਤੇ ਫੋਕਸ ਕਰੀਏ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਵੀ ਅਸੀਂ ਖਾਲਿਸਤਾਨ ਦੇ ਉੱਤੇ ਫੋਕਸ ਕਰੀਏ ਔਰ ਜਿਹੜਾ ਵੀ ਜਿੱਥੇ ਵੀ ਜੋ ਕੰਮ ਕਰਦਾ ਇੱਕ ਦੂਜੇ ਨੂੰ ਭੰਨੀਏ ਨਾ, ਭੰਡੀਏ ਨਾ, ਇੱਕ ਦੂਸਰੇ ਦੇ ਕੰਮ ਨੂੰ ਜਿਹੜਾ ਹੈ ਉਹ ਨੈਗੇਟ ਕਰਨ ਦੀ ਕੋਸ਼ਿਸ਼ ਨਾ ਕਰੀਏ। ਔਰ ਸ਼ਾਇਦ ਇਹੀ ਕਈ ਵਾਰ ਜਦੋਂ ਜਿਹੜੇ ਬਹੁਤ ਪੋਜ਼ਿਟਿਵ ਅੰਦਾਜ਼ ਦੇ ਵਿੱਚ ਕੰਮ ਕਰਨ ਵਾਲੇ ਹੁੰਦੇ ਨੇ, ਉਹਨਾਂ ਨੂੰ ਕਈ ਚਲਾਕ ਇਹ ਵੀ ਸਮਝਦੇ ਨੇ ਜੀ ਕਿ ਅਸੀਂ ਵਰਤ ਲਿਆ। ਔਰ ਸਰ ਬਲਵਿੰਦਰ ਸਿੰਘ ਚੱਠਾ ਬੜੇ ਹੰਬਲ ਸੁਭਾਅ ਦੇ ਨੇ, ਕਿਸੇ ਨੂੰ ਨਾ ਕਹਿਣਾ ਉਹਨਾਂ ਲਈ ਔਖਾ ਹੁੰਦਾ। ਔਰ ਕਈ ਵਾਰੀ ਇਸ ਨੇਚਰ ਦੇ ਜਿਹੜੇ ਇਨਸਾਨ ਹੁੰਦੇ ਨੇ ਉਹ ਗਲੀਬਲ ਵੀ ਹੁੰਦੇ ਨੇ। ਉਹ ਕਈ ਵਾਰ ਇਹ ਨਹੀਂ ਹੁੰਦਾ ਵੀ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਹੋ ਕੀ ਰਿਹਾ, ਜਾਂ ਕੋਈ ਇਹ ਕਹੇ ਜੀ ਕਿ ਉਹ ਫਰਮ ਸਟੈਂਡ ਲੈ ਕੇ ਨੋ ਨਹੀਂ ਕਹਿੰਦੇ, ਪਤਾ ਹੁੰਦਾ। ਪਰ ਕਿਉਂਕਿ ਉਹਨਾਂ ਦੇ ਸਾਹਮਣੇ ਵੱਡਾ ਆਸ਼ਾ ਹੁੰਦਾ ਕਿ ਭਾਈ ਅਸੀਂ ਕੌਮੀ ਘਰ ਖਾਲਿਸਤਾਨ ਦੇ ਲਈ ਹੈ, ਉਹ ਕਈ ਵਾਰ ਜਿਹਨੂੰ ਤੁਸੀਂ ਦੇਖ ਕੇ ਅਣਡਿੱਠ ਕਰਨਾ, ਇਹ ਬਹੁਤ ਵੱਡਾਪਨ ਹੁੰਦਾ। ਔਰ ਇਸ ਗੁਣ ਦੇ ਵੀ ਉਹ ਮਾਲਕ ਨੇ। ਔਰ ਅਸੀਂ ਅਰਦਾਸ ਕਰ ਸਕਦੇ ਹਾਂ, ਹੋਰ ਤਾਂ ਫਕੀਰਾਂ ਕੋਲ ਦੇਣ ਲਈ ਕੀ ਹੁੰਦਾ ਹੈ ਨਾ ਜੀ। ਭਾਈ ਵੀਰ ਸਿੰਘ ਇੱਕ ਤਾਂ ਕਹਿੰਦੇ ਨੇ ਵੀ ਤੈਨੂੰ ਰੱਬ ਨਾ ਭੁੱਲੇ, ਇਹ ਦੁਆ ਫਕੀਰਾਂ ਦੀ। ਫਕੀਰ ਤਾਂ ਇਹੀ ਅਰਦਾਸ ਕਰ ਸਕਦੇ ਨੇ ਕਿ ਮਹਾਰਾਜ ਇਵੇਂ ਹੀ ਜਿਹੜਾ ਕੌਮੀ ਪਿਆਰ ਬਣਾਈ ਰੱਖੇ ਔਰ ਇਸ ਤਰ੍ਹਾਂ ਹੀ ਅਖੀਰਲੇ ਸਾਹ ਤੱਕ ਜਿਹੜੇ ਸਾਰੇ ਸਾਥੀ ਸਹਿਯੋਗੀ ਨੇ ਉਹ ਆਪਣੀ ਪ੍ਰੀਤ ਜਿਹੜੀ ਗੁਰੂ ਨਾਲ ਹੈ, ਗੁਰੂ ਪੰਥ ਨਾਲ ਹੈ, ਖਾਲਿਸਤਾਨ ਦੇ ਕੌਜ਼ ਨਾਲ ਹੈ, ਉਸ ਨੂੰ ਨਿਭਾ ਸਕਣ। ਤਬਦੀਲੀ ਜਦੋਂ ਅਸੀਂ ਇੱਕ ਪਾਸੇ ਇਹ ਕਹਿੰਦੇ ਹਾਂ ਕਿ ਪੋਸਟ ਸੈਕੰਡ ਵਰਲਡ ਵਾਰ ਜਿਹੜਾ ਦੁਨੀਆ ਦਾ ਢਾਂਚਾ ਬਣਿਆ ਪੋਲੀਟੀਕਲੀ, ਇਕਨੋਮਿਕਲੀ ਜ਼ਾਹਰ ਹੈ ਯੂਨਾਈਟਿਡ ਨੇਸ਼ਨ ਸੋਵਰਨ ਮੁਲਕ, ਇਕਨੋਮਿਕਲੀ ਜ਼ਾਹਰ ਹੈ ਵਰਲਡ ਬੈਂਕ, IMF, ਡਾਲਰ ਐਜ਼ ਏ ਆਈਡੀਅਲ ਕਰੰਸੀ, ਸੋਵਰਨਿਟੀ, ਕਲੋਨੀਅਲ ਰੂਲ ਚੋਂ ਜਿਹੜੀਆਂ ਰਿਆਸਤਾਂ ਆਜ਼ਾਦ ਹੋਈਆਂ ਉਹਨਾਂ ਨੂੰ ਐਜ਼ ਏ ਇੰਡੀਪੈਂਡੈਂਟ ਕੰਟਰੀ ਮੰਨ ਕੇ ਉਹਨਾਂ ਦੀ ਸੋਵਰਨਿਟੀ ਨੂੰ ਆਨਰ ਕਰਨਾ, ਜਿਸ ਚੋਂ UN ਚਾਰਟਰ ਹਿਊਮਨ ਰਾਈਟਸ ਨਿਕਲਿਆ, ਜਿਸ ਚੋਂ ਜਨੀਵਾ ਪ੍ਰੋਟੋਕੋਲ ਨਿਕਲੇ, ਜਿਸ ਚੋਂ ਵਿਆਨਾ ਕਨਵੈਨਸ਼ਨਸ ਨਿਕਲੀਆਂ। ਔਰ ਹੁਣ ਜਦੋਂ ਅਸੀਂ ਦੇਖਦੇ ਹਾਂ, ਵੈਸੇ ਤਾਂ ਪੋਸਟ 9/11 ਹੀ ਇਹ ਟ੍ਰੈਂਡ ਸ਼ੁਰੂ ਹੋ ਗਿਆ ਸੀ ਕਿ ਭਾਈ ਜਦੋਂ ਇਹ ਸਾਰਾ ਪਾਰਟ ਹੋਇਆ ਕਿ ਅਮਰੀਕਾ ਨੇ ਬੇਸ਼ੱਕ UN ਸਿਕਿਉਰਿਟੀ ਕੌਂਸਲ ਦੀ ਅਪਰੂਵਲ ਦੇ ਨਾਲ ਹੀ ਪਹਿਲਾ ਆਪਰੇਸ਼ਨ ਅਫਗਾਨਿਸਤਾਨ ਦੇ ਵਿੱਚ ਕੀਤਾ ਔਰ ਜ਼ਾਹਰ ਹੈ ਕਿ ਵੀ ਅਫਗਾਨਿਸਤਾਨ ਦੀ ਸੋਵਰਨਿਟੀ ਜਾਂ ਦੂਸਰੀ ਉਸ ਨੂੰ ਤਾਂ ਵਾਇਲੇਟ ਕੀਤਾ, ਪਰ ਟੈਰਰਿਜ਼ਮ ਦਾ ਸਹਾਰਾ ਲੈ ਕੇ ਉਹ ਵੀ ਕਿਸੇ ਹੱਦ ਤੱਕ ਲੱਗਦਾ ਸੀ ਕਿ ਵੀ ਇੱਕ ਐਕਸੈਪਸ਼ਨ ਹੈ, ਕਿਉਂਕਿ ਜ਼ਾਹਰ ਹੈ ਅਮਰੀਕਾ ਦੇ ਵਿੱਚ 3000 ਤੋਂ ਜ਼ਿਆਦਾ ਬੇਗੁਨਾਹ ਲੋਕ ਵਰਲਡ ਟ੍ਰੇਡ ਸੈਂਟਰ, ਪੈਂਟਾਗਨ ਔਰ ਦੂਸਰੀ ਥਾਵਾਂ ਦੇ ਉੱਤੇ ਮਾਰੇ ਗਏ। ਲੇਕਿਨ ਫਿਰ 2003 ਦੇ ਵਿੱਚ ਜਦੋਂ ਜੂਨੀਅਰ ਪ੍ਰੈਜ਼ੀਡੈਂਟ ਬੁਸ਼ ਨੇ ਇਰਾਕ ਨੂੰ ਨਿਸ਼ਾਨੇ ਤੇ ਲਿਆ ਔਰ ਉਹਦੇ ਲਈ ਜਿਹੜਾ ਨੈਰੇਟਿਵ ਘੜਿਆ ਗਿਆ, ਜਿਹੜਾ ਫਾਲਸ ਸੀ, ਉਦੋਂ ਵੀ ਫਾਲਸ ਸੀ, ਹੁਣ ਵੀ ਫਾਲਸ ਹੈ, ਉਹ ਸੀ ਕਿ ਇਰਾਕ ਦੇ ਕੋਲ ਵੈਪਨਸ ਆਫ ਮਾਸ ਡਿਸਟਰਕਸ਼ਨ ਨੇ, ਕੈਮੀਕਲ ਵੈਪਨ, ਜਿਹੜੇ ਜ਼ਾਹਰ ਹੈ ਨਹੀਂ ਹੈ, ਜੇ ਉਹਨਾਂ ਦੇ ਕੋਲ ਹੁੰਦੇ ਤਾਂ ਫਿਰ ਹਮਲਾ ਵੀ ਨਹੀਂ ਸੀ ਹੋਣਾ ਜੀ। ਲੇਕਿਨ ਇਹ ਇੱਕ ਔਰ ਇਸ ਨੂੰ ਕਿਹਾ ਗਿਆ ਪ੍ਰੀਐਂਪਟ ਕਰਨਾ, ਔਰ ਇਹਦੇ 'ਚ UN ਸਿਕਿਉਰਿਟੀ ਕੌਂਸਲ ਦੀ ਅਪਰੂਵਲ ਵੀ ਨਹੀਂ ਸੀ, ਈਵਨ ਫਰਾਂਸ ਨੇ ਇਹਦੀ ਖੁੱਲ੍ਹ ਕੇ ਵਿਰੋਧਤਾ ਕੀਤੀ ਸੀ, ਪਰ ਇਹ ਕਿਹਾ ਗਿਆ ਕਿ ਵੀ ਇਹ ਅਸੀਂ ਪ੍ਰੀਐਂਪਟ ਸਟ੍ਰਾਈਕ ਕੀਤਾ, ਜੇ ਅਸੀਂ ਇਹ ਨਾ ਕਰਦੇ ਤਾਂ ਇਹ ਵੈਪਨਸ ਆਫ ਮਾਸ ਡਿਸਟਰਕਸ਼ਨ ਤੋਂ ਜਨਰਲ ਪਾਵੈਲ ਸੈਕਟਰੀ ਆਫ ਸਟੇਟ ਸਨ ਅਮਰੀਕਾ ਦੇ, ਉਹਨਾਂ ਤੋਂ ਵੀ ਪਾਇਆ ਗਿਆ ਕਿ ਵੀ ਇਹ ਉਹਨਾਂ ਦੇ ਕੋਲ ਨੇ ਸਾਡੇ। ਹੁਣ ਉਹ ਸਾਰੇ ਸਬੂਤ ਸਾਹਮਣੇ ਨੇ ਕਿ ਉਹ ਇੱਕ ਆਪਣਾ ਏਜੰਡਾ ਸੀ, ਪਰ ਉਸ ਨੇ ਕਾਫੀ ਜਿਹੜਾ ਇੱਕ ਸੋਵਰਨ ਮੁਲਕ ਦੇ ਉੱਤੇ ਕੋਈ ਵੀ ਦੂਸਰਾ ਮੁਲਕ ਜਿਹੜਾ ਵਾਰ ਡਿਕਲੇਅਰ ਕਰ ਸਕਦਾ ਹੈ, ਇਸ ਦਾ ਰਾਹ ਬਿਲਕੁਲ ਪੱਧਰਾ ਕਰ ਦਿੱਤਾ ਕਿ ਵਨ ਸਾਈਡਡ
ਇਹ ਪਾਰਟ ਹੋ ਸਕਦਾ ਹੈ। ਔਰ ਉਦੋਂ ਤੋਂ ਅਸੀਂ ਦੇਖਦੇ ਹਾਂ ਕਿ ਵੀ ਇੱਕ ਖੁੱਲ੍ਹ ਜਿਹੀ ਮਿਲੀ ਔਰ ਉਹਦਾ ਨਤੀਜਾ ਅਸੀਂ 2013-14 ਤੋਂ ਬਾਅਦ ਫਿਰ ਰਸ਼ੀਆ ਵੱਲੋਂ ਬੈਲਾਰੂਸ ਜਿਹੜਾ ਇੱਕ 15 ਜਿਹੜੇ ਟੁਕੜੇ ਹੋਏ ਉਹਨਾਂ 'ਚ ਕੋਈ ਵੀ ਉੱਭਰਿਆ ਸੀ, ਉਸ ਦੇ ਉੱਤੇ ਉਹਨੇ ਆਪਣਾ ਜਿਹੜਾ ਸਵਾਮੀਤਵ ਜਿਹਨੂੰ ਕਹਿੰਦੇ ਨੇ ਮਾਲਕੀ ਉਹ ਐਸਟੈਬਲਿਸ਼ ਕਰ ਲਈ। ਫਿਰ ਉਹੀ ਰੂਸ ਨੇ ਬੇਰੋਕ ਟੋਕ 3 ਸਾਲ ਪਹਿਲਾਂ ਯੂਕਰੇਨ ਦੇ ਉੱਤੇ ਹਮਲਾ ਕਰਕੇ ਉਹਦੀ ਸੋਵਰਨਟੀ ਅੱਜ 20% ਟੈਰੀਟਰੀ ਯੂਕਰੇਨ ਦੀ ਉਹਨੇ ਸਾਂਭੀ ਹੋਈ ਹੈ। ਔਰ ਇਜ਼ਰਾਈਲ ਨੇ ਜਿਸ ਬੇਸ਼ਰਮੀ ਦੇ ਨਾਲ ਲਬਨਾਨ ਦੇ ਉੱਤੇ ਹੱਲੇ ਬੋਲੇ ਨੇ, ਈਰਾਨ ਦੇ ਉੱਤੇ ਤਾਜ਼ਾ ਹਮਲਾ ਸਾਹਮਣੇ ਹੈ, ਸੀਰੀਆ ਨੂੰ ਜਿਹੜਾ ਹੈ ਉਹਦੀ ਸੋਵਰਨਟੀ ਨੂੰ ਵਾਇਲੇਟ ਕੀਤਾ ਹੈ। ਔਰ ਹੁਣ ਤਾਂ ਉਹਨੇ ਸਾਰੀਆਂ ਹੱਦਾਂ ਲੰਘ ਕੇ, ਕਿਉਂਕਿ ਅਸੀਂ ਕੱਲ ਪ੍ਰੋਗਰਾਮ ਨਹੀਂ ਕੀਤਾ, ਪਰ ਜਿਹੜਾ ਮੇਜਰ ਖਬਰ ਪਿਛਲੇ 72 ਘੰਟੇ ਦੇ ਵਿੱਚ ਰਹੀ ਉਸ ਦੇ ਵਿੱਚ ਜਿਵੇਂ ਇਜ਼ਰਾਈਲ ਨੇ ਕਤਰ ਦੇ ਦੋਹਾ ਮੁਕਾਮ ਦੇ ਉੱਤੇ, ਜਿੱਥੇ ਕਿ ਪ੍ਰੈਜ਼ੀਡੈਂਟ ਟਰੰਪ ਨੇ ਅਪੀਲ ਕੀਤੀ ਸੀ ਹਮਾਸ ਨੂੰ ਨੋਟਿਸ ਦੇ ਕੇ ਕਿ ਇੰਨੇ ਘੰਟੇ 'ਚ ਜਿਹੜਾ ਉਹ ਸੀਜ਼ ਫਾਇਰ ਕਰੋ ਔਰ ਜਿਹੜੇ ਹੌਸਟੇਜ ਨੇ ਉਹਨਾਂ ਨੂੰ ਹਵਾਲੇ ਕਰੋ। ਔਰ ਉਹਨਾਂ ਦੀ ਲੀਡਰਸ਼ਿਪ ਹਮਾਸ ਦੀ ਦੋਹਾ ਦੇ ਉਸ ਡਿਪਲੋਮੈਟਿਕ ਐਨਕਲੇਵ ਦੇ ਵਿੱਚ ਆਈ, ਉਹਨਾਂ ਦੇ ਨਾਲ ਜ਼ਾਹਰ ਹੈ ਇਜ਼ਰਾਈਲ ਵਾਲਿਆਂ ਨੇ ਕਰਨੀ ਸੀ, ਲੇਕਿਨ ਇਹ ਇਵੇਂ ਇੱਕ ਟਰੈਪ ਹੀ ਜਾਪਿਆ ਕਿ ਭਾਈ ਉਹਦੇ ਤੇ ਉਸ ਥਾਂ ਦੇ ਉੱਤੇ ਜਿਹੜਾ ਕਿੰਨੇ ਮੁਲਕਾਂ ਦੀਆਂ ਹੱਦਾਂ ਨੂੰ ਟੱਪ ਕੇ ਔਰ ਕਤਰ ਉਹ ਮੁਲਕ ਹੈ ਜਿਹੜਾ ਅਮਰੀਕਾ ਦੇ ਲਈ ਦੋਸਤਾਨਾ ਵੀ ਹੈ। ਅਮਰੀਕਾ ਦੇ 10-15 ਹਜ਼ਾਰ ਟਰੂਪ ਵੀ ਉੱਥੇ ਬੈਠੇ ਨੇ। ਤਾਲਿਬਾਨ ਦੇ ਨਾਲ ਜਿਹੜਾ ਸਮਝੌਤਾ ਅਮਰੀਕਾ ਦਾ ਹੋਇਆ ਉਹਦੇ 'ਚ ਵੀ ਕਤਰ ਨੇ ਵੱਡਾ ਰੋਲ ਅਦਾ ਕੀਤਾ। ਦੋਹਾ ਦੇ ਵਿੱਚ ਹੀ ਉਹ ਸਾਰਾ ਪਾਰਟ ਹੋਇਆ। ਔਰ ਹੁਣ ਵੀ ਜਿਹੜਾ ਸੀਜ਼ ਫਾਇਰ ਜਿਹਦੇ 'ਚ ਕਤਰ ਔਰ ਇਜਿਪਟ, ਕਿਉਂਕਿ ਗਜ਼ਾ ਜਿੱਥੇ ਰੋਜ਼ਾਨਾ ਤਬਾਹੀ ਹੋ ਰਹੀ ਹੈ, 70-80 ਹਜ਼ਾਰ ਬੇਗੁਨਾਹ ਜਿਨ੍ਹਾਂ 'ਚ 2/3 ਵਿਮਨ ਔਰ ਬੱਚੇ ਨੇ ਮਾਰੇ ਜਾ ਚੁੱਕੇ ਨੇ। ਔਰ ਉਹ ਸਾਰੀ ਗੱਲਬਾਤ ਦਾ ਮਰਕਜ਼ ਵੀ ਦੋਹਾ ਦੇ ਵਿੱਚ ਹੈ। ਔਰ ਹਮਾਸ ਦੀ ਲੀਡਰਸ਼ਿਪ ਦੇ ਨਾਲ ਗੱਲਬਾਤ ਤੋਂ ਜਿਹੜਾ ਵੀ ਟਾਈਮ ਸੀ ਉਹ ਆਇਆ ਔਰ ਇਜ਼ਰਾਈਲ ਨੇ ਹਮਲਾ ਕਰਕੇ ਕਿੰਨੇ ਮਾਰੇ ਨੇ, ਕੌਣ ਮਰਿਆ ਇਹਦੇ ਬਾਰੇ, ਕਿਉਂਕਿ ਹਮਾਸ ਨੇ ਦਾਅਵਾ ਕੀਤਾ ਕਿ ਵੀ ਉਹਨਾਂ ਦੇ ਦਾ ਟੌਪ ਲੀਡਰ ਬਚ ਗਿਆ, ਉਹਦਾ ਲੜਕਾ ਮਾਰਿਆ ਗਿਆ। ਪਰ ਜੇ ਇਸ ਲੈਵਲ ਦੇ ਉੱਤੇ ਪ੍ਰੀਸਾਈਜ਼ ਉਹਨਾਂ ਨੇ ਕੀਤਾ, ਨੁਕਸਾਨ ਤਾਂ ਉਹਨਾਂ ਦਾ ਕੀਤਾ। ਔਰ ਈਵਨ ਕਤਰ ਦੇ ਵੀ ਜਿਹੜੇ ਕੁਝ ਸਿਕਿਉਰਿਟੀ ਦੇ ਨਾਲ ਜਾਂ ਹਾਈ ਲੈਵਲ ਬੰਦੇ ਨੇ ਉਹਦੇ 'ਚ ਮਾਰੇ ਗਏ ਹੋਣਗੇ, ਕਿਉਂਕਿ ਜਿਵੇਂ ਬਿਲਡਿੰਗ ਨੂੰ ਟਾਰਗੇਟ ਕੀਤਾ ਗਿਆ। ਸੋ ਇਸ ਦਾ ਮਤਲਬ ਤਾਂ ਇਹ ਹੈ ਕਿ ਹੁਣ ਜਿਹੜੀ ਖੇਡ ਚੱਲੀ ਹੋਈ ਹੈ ਫ੍ਰੀ ਫਾਰ ਆਲ ਹੈ। ਔਰ ਈਵਨ ਇਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਪਹਿਲਗਾਮ ਫਾਲਸ ਫਲੈਗ ਆਪਰੇਸ਼ਨ ਦਾ ਬਹਾਨਾ ਕਰਕੇ ਜਿਹੜਾ ਹੈ ਉਹ ਇੰਡੀਆ ਨੇ ਪਾਕਿਸਤਾਨ ਦੀ ਸੋਵਰਨਟੀ ਵਾਇਲੇਟ ਕੀਤੀ, ਜਿਹਦੇ 'ਚ ਮਿਜ਼ਾਈਲ ਅਟੈਕ, ਡਰੋਨ ਅਟੈਕ। ਹਾਲਾਂ ਪਾਕਿਸਤਾਨ ਨੇ ਜਵਾਬੀ ਹਮਲਾ ਦੇ ਕੇ ਦੰਦ ਖੱਟੇ ਕੀਤੇ, ਅਜੇ ਵੀ ਮੂੰਹ ਦੇ ਵਿੱਚ ਉਹਨਾਂ ਦੇ ਦੰਦਾਂ ਦੇ ਥੱਲੇ ਨਿੰਬੂ ਫਸਿਆ ਹੋਇਆ, ਦੰਦ ਇੰਨੇ ਖੱਟੇ ਹੋਏ ਨੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਬਹਾਨਾ ਇਸਤੇਮਾਲ ਕਰਕੇ ਫਾਲਸ ਫਲੈਗ ਇੰਡੀਆ ਨੇ ਵੀ ਜਿਹੜੀ ਹੈ ਉਹ ਜੰਗ ਦਾ ਐਲਾਨ ਕੀਤਾ ਔਰ ਉਹਨੂੰ ਆਪਰੇਸ਼ਨ ਸੰਦੂਰ ਦਾ ਨਾਂ ਦਿੱਤਾ ਗਿਆ। ਔਰ ਅਜੇ ਤੱਕ ਵੀ ਜਦੋਂ ਇਹ ਕਿਹਾ ਜਾਂਦਾ ਹੈ ਕਿ ਜੀ ਇਹ ਅਜੇ ਅਸੀਂ ਸਸਪੈਂਡ ਕੀਤਾ, ਪੌਜ਼ ਕੀਤਾ। ਔਰ ਜਿਵੇਂ ਅਸੀਂ ਕੱਲ ਪਰਸੋਂ ਡਿਸਕਸ ਕੀਤਾ ਸੀ ਕਿ ਇਹ ਜਿਹੜੇ ਫਲੱਡਿੰਗ ਕੀਤੀ ਗਈ ਹੈ ਇੱਧਰਲੇ ਭਾਰਤੀ ਕਬਜ਼ੇ ਵਾਲੇ ਪੰਜਾਬ ਦੀ ਔਰ ਪਾਕਿਸਤਾਨ ਦੇ ਪੰਜਾਬ 'ਚ ਵੀ, ਪਾਕਿਸਤਾਨ 'ਚ ਤਾਂ ਕੈਜੂਅਲਟੀਜ਼ 1000 ਦੇ ਕਰੀਬ ਫਲੱਡਸ ਦੇ ਵਿੱਚ ਹੋਈਆਂ, ਉਹ ਪਾਰਟ 2 ਹੀ ਹੈ ਇਹਨਾਂ ਦੇ ਸੋ ਕਾਲਡ ਆਪਰੇਸ਼ਨ ਸੰਦੂਰ ਦਾ। ਔਰ ਨੈਕਸਟ ਕੀ ਹੋਏਗਾ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਜਦੋਂ ਫ੍ਰੀ ਫਾਰ ਆਲ ਹੁੰਦਾ ਹੈ, ਵਰਲਡ ਆਰਡਰ ਟੁੱਟਦਾ ਹੈ, ਹਕੂਮਤਾਂ ਜਿਹੜੀਆਂ ਨੇ ਉਹ ਆਪਣੇ ਤੌਰ ਦੇ ਉੱਤੇ ਆਪਣੇ ਹਿੱਤ ਦੇ ਨਾਂ ਥੱਲੇ ਡਿਸੀਜਨ ਲੈਣ ਲੱਗਦੀਆਂ ਨੇ। ਇੰਟਰਨੈਸ਼ਨਲ ਲਾਅ ਦੀ, ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇਤਨਯਾਹੂ ਜਿਹਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਕ੍ਰਿਮੀਨਲ ਡਿਕਲੇਅਰ ਕੀਤਾ ਹੋਇਆ ਹੈ, ਜਿਸ ਲੈਵਲ ਦੇ ਉੱਤੇ ਸ਼ਰੇਆਮ ਨਸਲਕੁਸ਼ੀ ਹੋ ਰਹੀ ਹੈ ਔਰ ਕੋਈ ਜਵਾਬਦੇਹੀ ਨਹੀਂ ਹੈ। ਤੁਸੀਂ ਕੰਡੈਮ ਕਰੀ ਜਾਓ ਜੀ, ਅਸੀਂ ਕੰਡੈਮ ਕਰਦੇ ਹਾਂ ਇਜ਼ਰਾਈਲ ਨੂੰ, ਜਾਂ ਅਸੀਂ ਜਿਹੜਾ ਉਹ ਫਲਸਤੀਨ ਸਟੇਟ ਨੂੰ ਮਾਨਤਾ ਦਿੰਦੇ ਹਾਂ, ਅਸੀਂ ਜਿਹੜਾ UN ਸੈਸ਼ਨ ਦੇ ਵਿੱਚ ਫਰਾਂਸ ਨੇ ਕਿਹਾ, ਜਰਮਨ ਨੇ ਕਿਹਾ, UK ਨੇ ਕਿਹਾ, ਇਹ ਥੁੱਕੀ ਵੜੇ ਪਕਾਉਣ ਵਾਲੀ ਗੱਲ ਹੈ। ਮਾਨਤਾ ਤਾਂ ਜਦੋਂ ਔਸਲੋ ਅਕੋਰਡ 1993 'ਚ ਹੋਇਆ ਸੀ, ਉਹ ਬੇਸਿਕਲੀ ਜਿਹਦੇ ਥੱਲੇ ਨੋਬਲ ਪ੍ਰਾਈਜ਼ ਯਾਸਰ ਅਰਾਫਾਤ ਨੂੰ ਵੀ ਔਰ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਰੈਬਿਨ ਨੂੰ ਵੀ ਮਿਲਿਆ ਸੀ। ਕੀ ਬਣਿਆ ਔਸਲੋ ਅਕੋਰਡ ਦਾ? ਉਦੋਂ ਹੀ ਇੰਟਰਨੈਸ਼ਨਲ ਕਮਿਟਮੈਂਟ ਸੀ ਅਮਰੀਕਾ ਉਹਦਾ ਜਾਮਨ ਸੀ ਕਿ ਵੀ 2 ਨੇਸ਼ਨ ਜਿਹੜਾ ਕਾਨਸੈਪਟ ਹੈ। ਹੁਣ 1993 ਤੋਂ ਲੈ ਕੇ ਤੁਸੀਂ ਦੇਖ ਲਓ 32 ਸਾਲ ਤੋਂ ਉਹਨਾਂ ਦੀ ਪਹਿਲਾਂ ਵੈਸਟ ਬੈਂਕ 'ਚ ਨਸਲਕੁਸ਼ੀ ਹੁੰਦੀ ਰਹੀ, ਹੁਣ ਸ਼ਰੇਆਮ ਹੋ ਰਹੀ ਹੈ।
ਸੋ ਜਦੋਂ ਇਹ ਸਾਰਾ ਪਾਰਟ ਚੱਲ ਰਿਹਾ ਹੈ ਇੰਟਰਨੈਸ਼ਨਲੀ ਡਿਵੈਲਪਮੈਂਟ ਯੂਕਰੇਨ ਦਾ ਜੇ ਦੇਖੀਏ ਤੇ ਰਸ਼ੀਆ ਨੇ ਬਿਲਕੁਲ ਜਿਹੜਾ ਹੈ ਉਹ 2 ਦਿਨ ਪਹਿਲਾਂ ਕਿੰਨੀਆਂ ਮਿਜ਼ਾਈਲਾਂ ਕਿੰਨੇ ਜਿਹੜਾ ਹੈ ਉਹ ਡਰੋਨ ਦੇ ਨਾਲ ਅਟੈਕ ਕੀਤਾ ਉਹਨਾਂ ਦੀ ਕੀਵ ਰਾਜਧਾਨੀ ਤੇ। ਹੁਣ ਕੱਲ੍ਹ ਦੀ ਖਬਰ ਸੀ ਕਿ ਈਵਨ ਉਹਨਾਂ ਦੇ ਡਰੋਨ ਪੋਲੈਂਡ ਨੇ, ਹੁਣ ਪੋਲੈਂਡ ਤਾਂ ਯੂਰਪੀਅਨ ਯੂਨੀਅਨ ਔਰ ਨੈਟੋ ਦਾ ਮੈਂਬਰ ਹੈ, ਉਹਦੀ ਟੈਰੀਟਰੀ 'ਚ ਉਹਨਾਂ ਨੇ ਸੁੱਟੇ ਨੇ। ਔਰ ਇਹਦਾ ਮਤਲਬ ਇਹ ਹੈ ਕਿ ਵੀ ਇਹ ਦੋਵੇਂ ਹੀ ਇੱਕ ਪਾਸੇ ਤਾਂ ਮਿਡਲ ਈਸਟ ਵੀ ਔਰ ਇੱਧਰ ਯੂਕਰੇਨ ਵੀ। ਹਾਲਾਂ ਪ੍ਰੈਜ਼ੀਡੈਂਟ ਟਰੰਪ ਨੇ ਜਿਹੜੇ ਯੂਰਪੀਅਨ ਯੂਨੀਅਨ ਵਾਲਿਆਂ ਨੂੰ ਕਿਹਾ ਹੈ ਕਿ ਭਾਈ ਇਹਨਾਂ ਤੇ ਵੀ ਟੈਰਿਫ ਠੋਕੋ 100% ਇੰਡੀਆ ਤੇ ਵੀ ਔਰ ਚਾਈਨਾ ਤੇ ਵੀ, ਜਿਹੜੇ ਉਹਨਾਂ ਦਾ ਕਰੂਡ ਆਇਲ ਬਾਏ ਕਰ ਰਹੇ ਨੇ ਔਰ ਗੱਲਬਾਤ ਨੂੰ ਅੱਗੇ ਤੋਰਨ ਦੀ ਲਾਈਨ ਹੈ। ਪਰ ਰਸ਼ੀਆ ਵੀ ਜਿਹੜਾ ਉਹ ਆਪਣਾ ਦਿਖਾ ਰਿਹਾ ਡਿਫਾਇੰਸ ਕਿ ਵੀ ਮੈਨੂੰ ਤੁਹਾਡੀ ਕੋਈ ਪਰਵਾਹ ਨਹੀਂ। ਤੇ ਇਜ਼ਰਾਈਲ ਨੇ ਉਸ ਲੈਵਲ ਦੇ ਉੱਤੇ ਮੈਂ ਸਮਝਦਾ ਵੀ ਪ੍ਰੈਜ਼ੀਡੈਂਟ ਟਰੰਪ ਦੀ ਪੋਜੀਸ਼ਨ ਨੂੰ, ਹਾਲਾਂ ਪ੍ਰੈਜ਼ੀਡੈਂਟ ਅਮਰੀਕਾ ਨੇ ਵਾਈਟ ਹਾਊਸ ਨੇ ਬੜੀ ਬੈਲੈਂਸ ਜਿਹੀ ਸਟੇਟਮੈਂਟ ਦੇ ਕੇ ਇਸ ਸਾਰੇ ਜਿਹੜੀ ਕਤਲ ਦੋਹਾ ਦੇ ਵਿੱਚ ਅਟੈਕ ਹੈ ਉਹਦੇ ਤੋਂ ਡਿਸਟੈਂਸ ਕਰਨਾ ਚਾਹਿਆ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਅਮਰੀਕਾ ਦੀ ਮਰਜ਼ੀ ਤੋਂ ਬਿਨਾਂ ਇਸ ਕਿਸਮ ਦਾ ਸੰਭਵ ਨਹੀਂ ਹੁੰਦਾ। ਇਹ ਇੱਕ ਆਪਣੀ ਥਾਂ ਚੱਲ ਰਿਹਾ। ਔਰ ਇਸ ਸਾਰੇ ਦੇ ਵਿੱਚ ਜਦੋਂ ਅਸੀਂ ਨਵੇਂ ਗਲੋਬਲ ਵਰਲਡ ਆਰਡਰ ਦੀ ਗੱਲ ਕਰਦੇ ਹਾਂ, ਜਿਵੇਂ ਮੈਂ ਕਿਹਾ ਵੀ ਸੋਵਰਨਟੀ ਦਾ ਕਨਸੈਪਟ ਜਦੋਂ ਟੁੱਟਿਆ, ਇਹਦਾ ਮਤਲਬ ਇਹ ਹੈ ਕਿ ਨਵੇਂ ਨੇਸ਼ਨਸ ਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਉਹ ਵੀ ਖੜੀਆਂ ਹੋ ਗਈਆਂ ਕਿ ਭਾਈ ਕਿੱਥੇ ਕਿਹਦਾ ਹਿੱਤ ਹੈ, ਕਿਹਨੇ ਕਿਹਦੀ ਟੈਰੀਟਰੀ। ਹੁਣ ਜੇ 20% ਟੈਰੀਟਰੀ ਯੂਕਰੇਨ ਦੀ ਦੱਬੀ ਹੈ ਰਸ਼ੀਆ ਨੇ, ਤੇ ਈਵਨ ਯੂਕਰੇਨ ਵੀ ਇਸ ਹਾਲਤ 'ਤੇ ਪੁਸ਼ ਹੋਇਆ ਕਿ ਉਹ ਇਹ ਮੰਨ ਕੇ ਤੁਰੇ ਕਿ ਜੇ ਪਰਮਾਨੈਂਟ ਪੀਸ ਦੀ ਗਰੰਟੀ ਯੂਕਰੇਨ 'ਚ ਹੁੰਦੀ ਹੈ ਤੇ ਉਹ ਮੰਨਣ ਨੂੰ ਤਿਆਰ ਹੈ ਕਿ ਵੀ ਉਹ 20% ਦਾ ਏਰੀਆ ਜਿਹੜਾ ਉਹਨੇ ਲਿਆ ਉਹਦਾ ਹੀ ਹੈ। ਇਸੇ ਤਰੀਕੇ ਨਾਲ ਜਿੱਥੇ ਇਹ ਸਭ ਚੱਲ ਰਿਹਾ ਹੈ, ਉੱਥੇ ਭਾਰਤ ਦੇ ਗੁਆਂਢ ਵਿੱਚ ਪਿਛਲੇ 3-4 ਸਾਲ ਦੇ ਵਿੱਚ ਜਿਹੜੀਆਂ ਤਬਦੀਲੀਆਂ ਹੋਈਆਂ ਉਹਨਾਂ ਦੇ ਉੱਤੇ ਜਿਸ ਲੈਵਲ ਦੇ ਉੱਤੇ ਅੰਡਰਸਟੈਂਡਿੰਗ ਜਾਂ ਕਾਮੈਂਟਰੀ ਹੋਣੀ ਚਾਹੀਦੀ ਹੈ ਉਹ ਹੁੰਦੀ ਨਹੀਂ। ਕਿਉਂਕਿ ਇੱਕ ਤਾਂ ਜਦੋਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੋਈ ਚੀਜ਼ ਡੋਮੀਨੇਟ ਕਰਦੀ ਹੈ ਉਹ ਇੱਕ ਵੱਖਰੀ ਕਹਾਣੀ ਬਣ ਜਾਂਦੀ ਹੈ। ਹੁਣ ਇਹ ਸਾਰਾ ਪੀਰੀਅਡ ਤਾਂ ਜੇ ਅਸੀਂ ਇਹ ਦੇਖੀਏ ਕਿ ਕਲੋਨੀਅਲਿਜ਼ਮ 18th ਸੈਂਚੁਰੀ ਐਂਡ 19th ਸੈਂਚੁਰੀ ਜਿਹੜਾ 20ਵੀਂ ਸਦੀ ਦੇ ਅੱਧ ਤੱਕ ਸੈਕੰਡ ਵਰਲਡ ਵਾਰ ਤੋਂ ਬਾਅਦ ਹੀ ਇਹ ਸਾਰੇ ਟੁੱਟੇ। ਹੁਣ ਭਾਰਤ ਦਾ ਗੁਆਂਢ, ਜਿਸ ਭਾਰਤ ਰੀਜਨ ਨੂੰ ਸਾਊਥ ਏਸ਼ੀਆ ਦਾ ਹਿੱਸਾ ਕਿਹਾ ਜਾਂਦਾ, ਉਸ ਦੇ ਗੁਆਂਢ ਦੇ ਵਿੱਚ ਪਾਕਿਸਤਾਨ ਹੈ, ਬੰਗਲਾਦੇਸ਼ ਹੈ, ਸ੍ਰੀਲੰਕਾ ਹੈ, ਨੇਪਾਲ ਹੈ, ਮਾਲਦੀਵਜ਼ ਹੈ, ਭੂਟਾਨ ਹੈ, ਮਿਆਂਮਾਰ ਹੈ। ਹੁਣ ਅਫਗਾਨਿਸਤਾਨ ਵੀ ਸਾਰਕ ਦੇ ਵਿੱਚ ਹੈ, ਪਰ ਉਹ ਸਾਊਥ ਏਸ਼ੀਆ 'ਚ ਨਹੀਂ ਆਉਂਦਾ, ਉਹ ਟੁਵਰਡ ਸੈਂਟਰਲ ਏਸ਼ੀਆ ਵੀ ਚਲਾ ਜਾਂਦਾ। ਹੁਣ ਇਹਨਾਂ ਮੁਲਕਾਂ ਦੇ ਵਿੱਚ ਇਹਨਾਂ 3-4 ਸਾਲਾਂ 'ਚ ਜੇ ਅਸੀਂ ਇਹ 4 ਮੁਲਕਾਂ ਦੀ ਗੱਲ ਕਰੀਏ, ਜੇ ਇਸ ਦੇ ਵਿੱਚ ਸ੍ਰੀਲੰਕਾ ਦੇ ਵਿੱਚ ਤਬਦੀਲੀ, ਫਿਰ ਬੰਗਲਾਦੇਸ਼ ਦੇ ਵਿੱਚ, ਹੁਣ ਜੋ ਨੇਪਾਲ ਦੇ ਵਿੱਚ ਪਿਛਲੇ 34 ਜਾਂ 44 ਘੰਟਿਆਂ ਦੇ ਵਿੱਚ ਹੋਇਆ, ਇਹ ਆਪਣੇ ਆਪ ਦੇ ਵਿੱਚ ਦੱਸ ਰਿਹਾ ਹੈ ਕਿ ਭਾਈ ਇਹਨਾਂ ਮੁਲਕਾਂ ਦੇ ਹਾਲਾਂ ਜਿਹੜੇ ਅੰਡਰਲਾਈਂਗ ਰੀਜ਼ਨ ਨੇ, ਇੱਕ ਤਾਂ ਹੈ ਕਿ ਗਲੋਬਲੀ ਵੱਡੀਆਂ ਤਾਕਤਾਂ ਕੀ ਚਾਹੁੰਦੀਆਂ ਨੇ ਨਵੀਂ ਮੈਪ ਮੇਕਿੰਗ 'ਚ, ਜਦੋਂ ਕਿ ਚਾਈਨਾ ਇੱਕ ਐਮਰਜ ਹੋਇਆ ਇਕਨੋਮਿਕਲ ਔਰ ਮਿਲਟਰੀ ਚੈਲੰਜ ਦੇ ਤੌਰ 'ਤੇ ਯੂਨਾਈਟਿਡ ਸਟੇਟਸ ਦੀ ਸੁਪਰਾਮੇਸੀ ਨੂੰ, ਔਰ ਇਸ ਵੇਲੇ ਏਸ਼ੀਆ ਦੀ ਸਟਰੈਂਥ, ਸਟਰੋਂਗ ਨੰਬਰ, ਪਾਪੂਲੇਸ਼ਨ, ਇਕੋਨਮੀ, ਇਹ ਸਾਰੇ ਦਾ ਜ਼ਿਕਰ ਅਸੀਂ ਕਰਦੇ ਹਾਂ ਵੀ ਉਹ ਆਪਣੀ ਥਾਂ ਦੇ ਉੱਤੇ ਚੈਲੰਜਸ ਨੇ। ਔਰ ਕਈ ਵਾਰ ਇਹ ਹੁੰਦਾ ਕਿ ਵੀ ਤੁਸੀਂ ਵੱਡੇ ਜਾਇੰਟ ਨੂੰ ਘੇਰਨ ਦੇ ਲਈ ਸਿੱਧਾ ਉਸ ਦੇ ਨਾਲ ਤੁਸੀਂ ਟੱਕਰ ਨਹੀਂ ਲੈਂਦੇ, ਪਰ ਤੁਸੀਂ ਆਲੇ ਦੁਆਲੇ ਉਸ ਦੇ ਜਿਹੜੇ ਹੈ ਉਹ ਡਿਫਿਕਲਟ ਸਿਚੁਏਸ਼ਨ ਕ੍ਰੀਏਟ ਕਰਦੇ ਹੋ ਜਾਂ ਪਾਕਟਸ ਕ੍ਰੀਏਟ ਕਰਦੇ ਹੋ ਕਿ ਜੀ ਤੁਸੀਂ ਉੱਥੇ ਕਿਵੇਂ ਜਿਹੜਾ ਕੀ ਹਾਸਲ ਕਰਨਾ। ਪਰ ਅਸੀਂ ਇਸ ਨੂੰ ਵੀ ਡਿਟੇਲ 'ਚ ਡਿਸਕਸ ਕਰਾਂਗੇ ਕਿ ਜਿਹੜੀਆਂ ਪਿਛਲੇ ਇਹਨਾਂ 3 ਦਿਨਾਂ ਦੇ ਵਿੱਚ ਨੇਪਾਲ ਦੇ ਵਿੱਚ ਜਿਹੜੀਆਂ ਡਿਵੈਲਪਮੈਂਟਸ ਹੋਈਆਂ, ਉਹਨਾਂ ਨੇ ਕਿਵੇਂ ਇਸ ਵੇਲੇ ਨੇਪਾਲ ਦੇ ਵਿੱਚ ਕੰਪਲੀਟ ਰਾਜ ਪਲਟਾ ਹੀ ਨਹੀਂ, ਰਾਜ ਪਲਟਾ ਤਾਂ ਹੁੰਦਾ ਹੈ ਕਿ ਜੀ ਬਾਦਸ਼ਾਹ ਛੱਡ ਕੇ ਚਲਾ ਗਿਆ ਤੇ ਦੂਸਰਿਆਂ ਦੇ ਲਈ ਰਾਹ ਪੱਧਰਾ ਕਰ ਗਏ। ਹੁਣ ਇਸ ਵੇਲੇ ਫੌਜ ਨੇ ਕੰਟਰੋਲ ਲਿਆ, ਪਰ ਜਿਹੜੀ ਤਬਦੀਲੀ ਹੋਈ ਉਹ ਇਸ ਤੇਜ਼ੀ ਦੇ ਨਾਲ ਹੋਈ ਕਿ ਉਹਨੂੰ ਜਿਹੜੇ ਵੱਡੇ ਵੱਡੇ ਜਿਹੜੇ ਐਕਸਪਰਟ ਨੇ, ਨਾ ਤਾਂ ਉਹਨਾਂ ਨੇ, ਹੁਣ ਕੱਲ੍ਹ ਹੀ ਇੱਕ ਬੜਾ ਪ੍ਰੋਮੀਨੈਂਟ ਐਨਾਲਿਸਟ ਹੈ YouTube ਦੇ ਉੱਤੇ, ਉਹ ਕਹਿ ਰਹੇ ਸੀ ਕਿ ਅਜੀਤ ਡੋਵਲ ਜਿਹਨੂੰ ਬੜਾ ਜਿਹਦੇ 'ਤੇ ਸੀਰੀਅਲ ਬਣ ਰਿਹਾ ਹੈ, ਉਹਨੂੰ ਵੱਡਾ ਸਪਾਈ ਮਾਸਟਰ ਦੱਸ ਰਹੇ ਨੇ, ਉਹਨੇ ਇਹ ਕਰਤਾ, ਉਹਨੇ ਉਹ ਕਰਤਾ। ਕਹਿੰਦੇ ਵੀ ਸ੍ਰੀਲੰਕਾ 'ਚ ਹੋਇਆ ਇਹਨਾਂ ਨੂੰ ਪਤਾ ਨਹੀਂ ਲੱਗਾ ਵੀ ਕੀ ਹੈਗਾ।
ਬੰਗਲਾਦੇਸ਼ ਹੋਇਆ, ਸ਼ੇਖ ਹਸੀਨਾ ਜਿਹੜੀ ਇਹਨਾਂ ਦੀ ਪ੍ਰੋਟੇਜੀ ਸੀ, ਉਹ ਦੌੜ ਕੇ ਜਿਹੜੀ 24 ਘੰਟੇ ਦੇ ਨੋਟਿਸ ਦੇ ਉੱਤੇ ਉਹ ਜਾਨ ਬਚਾ ਕੇ ਭਾਰਤ ਆਏ, ਇਹਨਾਂ ਨੂੰ ਪਤਾ ਨਹੀਂ ਲੱਗਾ। ਪਰ ਉਹਨੇ ਇਹ ਵੀ ਕਿਹਾ ਜੀ ਨੇਪਾਲ 'ਚ ਵੀ ਪਤਾ। ਇਹਦੇ ਤੇ ਮੈਂ ਡਿਫਰ ਕਰਦਾ ਕਿਉਂਕਿ ਮੈਂ ਜਿਸ ਅੰਦਾਜ਼ ਦੇ ਵਿੱਚ, ਔਰ ਇਸ ਬਾਰੇ ਅਜੇ ਉੱਥੇ ਕਿਸੇ ਨੇ ਵੀ ਜਿਹੜਾ ਫੈਕਟਰ ਇਸ ਸਾਰੇ ਦੇ ਨਾਲ ਜੁੜਿਆ ਹੋਇਆ ਹੈ ਕਿ ਭਾਈ ਉਹਦੇ 'ਚ RSS ਦਾ ਜਾਂ ਰॉ ਦਾ ਕੀ ਰੋਲ ਹੋ ਸਕਦਾ ਹੈ, ਇਹ ਇੱਕ ਆਪਣੇ ਆਪ ਦੇ ਵਿੱਚ ਜਿਹੜਾ ਹੈ ਇਹ ਅਜੇ ਇਸ ਦੇ ਉੱਤੇ ਡਿਬੇਟ ਨਹੀਂ ਹੈ। ਪਰ ਮੈਨੂੰ ਲੱਗਦਾ ਕਿ ਵੀ ਬਹੁਤ ਕੁਝ ਐਸਾ ਚੱਲ ਰਿਹਾ ਸੀ ਅੰਡਰਲਾਈਂਗ। ਇੱਕ ਤਾਂ ਉਹ ਫੈਕਟਰ ਨੇ ਜਿਹੜੇ ਸਭ ਨੂੰ ਨਜ਼ਰ ਆਉਂਦੇ ਨੇ ਕਿ ਜੀ ਅਨਇੰਪਲੋਇਮੈਂਟ। ਹੁਣ ਇਹ ਹੈ ਕਿ ਨੇਪਾਲ ਦੇ ਵਿੱਚ ਜਿਹੜੀ ਵੀ ਇਹ ਤਬਦੀਲੀ ਜਿਹੜੀ ਬੜੀ ਵਾਇਲੈਂਟ ਹੋਈ, ਅਗਜ਼ਨੀ ਹੋਈ, ਲੋਕਾਂ ਨੂੰ, ਮਿਨਿਸਟਰਾਂ ਨੂੰ ਦੌੜਾ ਕੇ ਮਾਰਿਆ ਗਿਆ, ਪਾਰਲੀਮੈਂਟ ਬਿਲਡਿੰਗ ਨੂੰ ਅੱਗ ਲਾ ਦਿੱਤੀ ਗਈ, ਉਹਨਾਂ ਦਾ ਸਿੰਘ ਦੁਆਰ ਹੈ ਉਹਨੂੰ ਅੱਗ ਲਾ ਦਿੱਤੀ ਗਈ, ਸੁਪਰੀਮ ਕੋਰਟ ਨੂੰ ਲਾ ਦਿੱਤੀ ਗਈ, ਉਹਨਾਂ ਦਾ ਮੀਡੀਆ, ਵੱਡੇ ਆਊਟਲੈਟ, ਉਹਨਾਂ ਦੇ ਦਫ਼ਤਰ ਸਾੜੇ ਗਏ। ਦੂਸਰੀਆਂ ਸਿਆਸੀ ਧਿਰਾਂ ਵੀ, ਇੱਕ ਤਾਂ ਕਮਿਊਨਿਸਟ ਪਾਰਟੀ ਹੈ ਹੀ ਹੈ ਨੇਪਾਲ ਦੀ, ਮਿਸਟਰ ਆਇਲੀ ਜਿਹਦਾ ਪ੍ਰਾਈਮ ਮਿਨਿਸਟਰ ਸੀ, ਔਰ ਉਹ ਤਾਂ ਜਿਹੜਾ ਉਹ ਸੇਫਲੀ ਕਿਤੇ ਨਿਕਲ ਗਿਆ। ਇਹ ਕਿਹਾ ਜਾਂਦਾ ਫੌਜ ਦੇ ਹੈਲੀਕਾਪਟਰ 'ਚੋਂ ਚੀਨ ਚਲਾ ਗਿਆ ਜਾਂ ਕਿਤੇ ਹੋਰ ਰੱਖਿਆ। ਲੇਕਿਨ ਉਹਨਾਂ ਵੱਲੋਂ, ਭੀੜਾਂ ਵੱਲੋਂ ਇਹ ਤਾਂ ਸਮਝ ਆ ਸਕਦਾ ਹੈ ਕਿ ਵੀ, ਔਰ ਇਹਦਾ ਅੰਡਰਲਾਈਂਗ ਰੀਜ਼ਨਸ ਦੀ ਵੀ ਅਸੀਂ ਗੱਲ ਕਰਾਂਗੇ, ਉਹਦਾ ਜਿਹੜਾ ਸਪਾਰਕ ਜਿਹਨੇ ਦਿੱਤੀ ਉਹਦੀ ਗੱਲ ਵੀ ਕਰਾਂਗੇ। ਪਰ ਅੰਡਰਲਾਈਂਗ ਤੇ ਸਪਾਰਕ ਦੇ ਪਿੱਛੇ ਹੋਰ ਕੀ ਹੋ ਸਕਦਾ ਹੈ ਜਿਹਦੇ ਬਾਰੇ ਇੰਡੀਅਨ ਮੀਡੀਆ ਜਿਹੜਾ ਉਹ ਆਪਣੇ ਵੱਲੋਂ ਪੁਆਇੰਟ ਆਊਟ ਅਮਰੀਕਾ ਵੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਜੀ ਇਹ ਜਿਹੜੀ ਬੰਗਲਾਦੇਸ਼ ਦੀ ਤਬਦੀਲੀ ਹੈ ਉਹ ਵੀ ਅਮਰੀਕਾ ਨੇ ਕੀਤੀ। ਨੇਪਾਲ ਕਿਉਂਕਿ ਕਮਿਊਨਿਸਟ ਬਲਾਕ ਦੇ ਵਿੱਚ ਚਲਾ ਗਿਆ ਸੀ, ਔਰ ਨੇਪਾਲ ਦੇ ਪਿੱਛੇ ਵੀ ਅਮਰੀਕਾ ਹੈ, ਔਰ ਸ੍ਰੀਲੰਕਾ ਨਾਲ ਜੋੜਨ ਦੀ ਕੋਸ਼ਿਸ਼ ਉਹ ਕਰ ਨਹੀਂ ਸਕਦੇ ਕਿਉਂਕਿ ਜਿਹੜੀ ਸ੍ਰੀਲੰਕਾ ਦੇ ਵਿੱਚ ਹਕੂਮਤ ਆਈ ਉਹ ਜ਼ਾਹਰ ਹੈ ਇੱਕ ਲੈਫਟਿਸਟ ਲੀਡਰ ਹੀ ਸੀ ਜਿਹੜਾ ਪ੍ਰੋ ਚਾਈਨਾ ਸੀ। ਪਰ ਇਹਨੂੰ ਬੰਗਲਾਦੇਸ਼ ਦੀ ਤਰਜ਼ ਦੀ ਤਬਦੀਲੀ ਦੇ ਨਾਲ ਇਹ ਕਿਹਾ ਜਾ ਰਿਹਾ ਕਿ ਭਾਈ ਇਸ ਦੇ ਵਿੱਚ ਅਮਰੀਕਾ ਦਾ ਹੱਥ ਹੈ। ਲੇਕਿਨ ਇਸ ਤੋਂ ਪਹਿਲਾਂ ਅਸੀਂ ਇਨਰ ਕਾਰਨ ਇਹ ਜੇ ਸਮਝੀਏ ਕਿ ਵੀ ਨੇਪਾਲ ਦੇ ਵਿੱਚ ਜਿਹੜੀ ਮੋਨਾਰਕੀ ਜਾਂ ਬਾਦਸ਼ਾਹਤ ਸਥਾਪਿਤ ਹੋਈ ਇਸ 1766 ਦੇ ਵਿੱਚ ਹੋਈ। ਔਰ ਮੈਂ ਜਦੋਂ ਟਾਈਮ ਲਾਈਨ ਸਿੱਖ ਇਤਿਹਾਸ ਦੇ ਨਾਲ ਜੋੜ ਕੇ ਦੇਖਦਾ ਤੇ 1764 ਦੇ ਵਿੱਚ ਸਿੱਖਾਂ ਨੇ ਲਾਹੌਰ ਦੇ ਉੱਤੇ ਜਿਹੜਾ ਉਹ ਕਬਜ਼ਾ ਕੀਤਾ ਸੀ। ਸਰ ਜੱਸਾ ਸਿੰਘ ਆਹਲੂਵਾਲੀਆ ਦੀ ਕਮਾਂਡ ਥੱਲੇ ਉਹਨਾਂ ਨੂੰ ਸੁਲਤਾਨੁਲ ਕੌਮ ਦਾ ਖਿਤਾਬ ਦਿੱਤਾ ਗਿਆ, ਔਰ ਬਾਅਦ ਦੇ ਵਿੱਚ ਲਾਹੌਰ ਉਸ ਤੋਂ ਬਾਅਦ ਭੰਗੀ ਸਰਦਾਰਾਂ ਦੇ ਕੋਲ ਲੰਬਾ ਵਕਤ ਰਿਹਾ, ਔਰ 1799 'ਚ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ 'ਤੇ ਕਬਜ਼ਾ ਕੀਤਾ। ਇਨ ਬਿਟਵੀਨ ਅਬਦਾਲੀ ਜਾਂ ਉਹਦਾ ਮੁੰਡਾ ਤੈਮੂਰ ਜਾਂ ਸ਼ਾਹ ਜਮਾਨ ਆਉਂਦੇ ਰਹੇ, ਉਦੋਂ ਭੰਗੀ ਸਰਦਾਰ ਰਿਟਰੀਟ ਕਰ ਜਾਂਦੇ ਸੀ। ਪਰ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਕਬਜ਼ਾ 1799 'ਚ ਲਿਆ ਉਹ ਕੋਈ ਅਬਦਾਲੀ ਜਾਂ ਮੁਗਲਾਂ ਤੋਂ ਨਹੀਂ ਲਿਆ, ਉਹ ਭੰਗੀ ਸਰਦਾਰਾਂ ਨੂੰ ਡਿਫੀਟ ਕਰਕੇ ਜਾਂ ਉਹਨਾਂ ਨੂੰ ਮੈਨੀਪੂਲੇਟ ਕਰਕੇ ਹੀ ਲਾਹੌਰ ਦੇ ਉੱਤੇ ਕਬਜ਼ਾ ਕੀਤਾ। ਔਰ ਇਹ ਉਹ ਪੀਰੀਅਡ ਹੈ ਕਿ ਨੇਪਾਲ ਦੇ ਵਿੱਚ ਜਿਹੜੀ 1766 'ਚ ਉਸ ਤੋਂ ਪਹਿਲਾ ਸਿਸਟਮ, ਔਰ ਜਿਹੜੇ ਉੱਥੇ ਵੀ ਮਹਾਰਾਜਾ ਜਿਸ ਨੂੰ ਮਹਾਰਾਜਾ ਆਫ ਨੇਪਾਲ ਬਰਿੰਦਰਾ, ਜਿਸ ਦੇ ਟੱਬਰ ਦੇ 21 ਜੀ ਜਿਹੜੇ ਨੇ, ਇੱਕ ਟੱਬਰ ਦੇ ਮੈਂਬਰ ਨੇ ਮਾਰ ਦਿੱਤੇ ਸੀ ਕੋਈ ਜਿਹੜਾ ਆਪਰੇਸ਼ਨ ਇੰਡੀਅਨ ਏਜੰਸੀਆਂ ਦਾ ਸੀ, ਰॉ ਦਾ ਸੀ, ਕਿਉਂਕਿ ਮਹਾਰਾਜਾ ਔਰ ਉਹਦੀ ਕੁਆਟਰੀ ਚੀਨ ਵੱਲ ਝੁਕ ਰਹੇ ਸੀ। ਔਰ ਇਹ ਪਰ ਇਸ ਤੋਂ ਪਹਿਲਾਂ ਜੇ ਮਹਾਰਾਜਗੀ ਦੀ ਗੱਲ ਕਰੀਏ 1766 'ਚ, ਔਰ ਬਹੁਤ ਸਾਰੇ ਇਹਨਾਂ 'ਚੋਂ ਇੱਕ ਪਾਸੇ ਮਹਾਰਾਜਾ ਆਫ ਨੇਪਾਲ, ਦੂਸਰੇ ਪਾਸੇ ਜਿਹੜਾ ਉਹਨਾਂ ਦਾ ਪ੍ਰਾਈਮ ਮਿਨਿਸਟਰ ਉਹ ਮੋਸਟਲੀ ਰਾਣਾ ਡਾਇਨੈਸਟੀ ਦੇ ਸੀ, ਔਰ ਹੈ ਇਹ ਸਾਰੇ ਮੱਧ ਪ੍ਰਦੇਸ਼ ਰਾਜਪੂਤਾਨਾ ਔਰ ਉਸ ਏਰੀਏ ਦੇ ਰਾਜਪੂਤ ਕਸ਼ਤਰੀ ਸੀ ਜਿਨ੍ਹਾਂ ਨੇ ਕਦੇ ਨੇਪਾਲ ਕੰਕਰ ਕੀਤਾ, ਔਰ ਫਿਰ ਲੋਕਲ ਵੀ ਮਿਕਸ ਹੋ ਗਏ। ਔਰ ਦੂਸਰਾ ਕਿਉਂਕਿ ਨੇਪਾਲ ਦੇ ਵਿੱਚ ਵੀ ਬੜੇ ਬੁਰੇ ਅੰਦਾਜ਼ ਦੇ ਵਿੱਚ ਉੱਥੇ ਜ਼ਾਤ ਪਾਤੀ ਸਿਸਟਮ ਵੀ ਹੈ, ਹਾਲਾਂਕਿ ਉੱਥੇ ਜਿਹੜੀ ਰੇਸ ਹੈ ਨੇਪਾਲੀਆਂ ਦੀ ਉਹ ਮੋਰ ਕਲੋਜ਼ਰ ਟੂ ਮੰਗੋਲ ਰੇਸ ਹੈ। ਜੇ ਤੁਸੀਂ ਨੇਪਾਲੀ ਜਿਹਨਾਂ ਨੂੰ ਅਸੀਂ ਆਮ ਗੋਰਖੇ ਕਹਿੰਦੇ ਹਾਂ, ਵਫਾਦਾਰ ਵੀ ਨੇ, ਫੌਜ ਦੇ ਵਿੱਚ ਵੀ ਨੇ, ਕਰਦੇ ਵੀ ਨੇ। ਸੋ 1766 ਦੇ ਵਿੱਚ ਜਿਹੜਾ ਮਹਾਰਾਜਗੀ ਸਥਾਪਿਤ ਹੋਈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਨੇਪਾਲ ਦੀਆਂ ਅੰਗਰੇਜ਼ਾਂ ਦੇ ਨਾਲ ਵੀ ਜੰਗਾਂ ਹੋਈਆਂ, ਜਿਸ ਤੋਂ ਬਾਅਦ ਜਿਹੜਾ ਉਹ ਅੰਗਰੇਜ਼ਾਂ ਨੇ ਸਮਝੌਤਾ ਕੀਤਾ, ਉਹਨਾਂ ਦੀ ਨੇਪਾਲ ਦੀ ਜਿਹੜੀ ਇਨਰ ਟੈਰੀਟਰੀ ਜਾਂ ਦੂਜੀ ਮਾਲਕੀ ਆ ਮਹਾਰਾਜੇ ਦੇ ਥੱਲੇ ਰਹੀ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਜੇ ਹੁਣ ਤੱਕ ਦੁਨੀਆ ਦੇ ਵਿੱਚ ਜਿੰਨੇ ਨੇ
ਮੁਲਕ ਨੇ ਉਹਨਾਂ ਦੇ ਵਿੱਚ ਕੋਈ ਡਿਕਲੇਅਰਡ ਹਿੰਦੂ ਰਾਸ਼ਟਰ ਸੀ ਤੇ ਉਹ ਨੇਪਾਲ ਹੀ ਸੀ। ਔਰ ਉਹਨਾਂ ਦਾ ਝੰਡਾ ਵੀ ਜੇ ਤੁਸੀਂ 193 ਮੁਲਕਾਂ ਦੇ ਝੰਡੇ ਦੇਖੋ UN ਦੇ ਵਿੱਚ, ਝੰਡੇ ਸਾਰੇ ਰੈਕਟੈਂਗੂਲਰ ਹੁੰਦੇ ਨੇ, 4 ਨੁਕਰਾਂ ਵਾਲੇ ਨੇ। ਸਿਰਫ ਇੱਕੋ ਇੱਕ ਨੇਪਾਲ ਦਾ ਝੰਡਾ ਹੈ, ਕਿਉਂਕਿ ਮੰਦਰਾਂ ਦਾ ਜਾਂ ਜੋ ਤੁਸੀਂ ਦੇਖੋਗੇ ਉਹਨਾਂ ਦੇ ਡਿਜ਼ਾਈਨ ਜਿਵੇਂ ਦੁਰਗਾ ਜਾਂ ਪਸ਼ੂਪਤੀ ਮੰਦਰ ਜਿਵੇਂ ਕਾਠਮੰਡੂ ਦੇ ਵਿੱਚ ਹੈ, ਹੁਣ ਵੀ ਜਿਹੜਾ ਨੇਪਾਲ ਦਾ ਝੰਡਾ ਹੈ ਉਹ ਤਿਕੋਣਾ ਹੈ ਔਰ ਉਹਦੇ 'ਚ ਡਿਕਲੇਅਰਡਲੀ ਹਿੰਦੂ ਰਾਸ਼ਟਰ ਸੀ। ਹੁਣ ਤੋਂ ਕੁਝ ਸਾਲ 14-15 ਸਾਲ ਪਹਿਲਾਂ ਤੱਕ ਜਦੋਂ ਕਿ ਕਮਿਊਨਿਸਟਾਂ ਨੇ ਆ ਕੇ ਫਿਰ ਨਵਾਂ ਸੰਵਿਧਾਨ ਔਰ ਦੂਸਰਾ ਸਾਰਾ ਕੀਤਾ, ਉਹਦੀ ਵੀ ਅਸੀਂ ਗੱਲ ਕਰਾਂਗੇ। ਸੋ ਇਸ ਮਹਾਰਾਜਗੀ ਦੇ ਥੱਲੇ ਹੀ ਅਸੀਂ ਸ਼ੁਕਰਗੁਜ਼ਾਰ ਵੀ ਹੁੰਦੇ ਹਾਂ ਜਿਹੜੀ ਉਹ ਕਦੇ ਵੀ ਜਿਹੜਾ ਇਤਿਹਾਸ ਨੂੰ ਠੀਕ ਸਮਝ ਕੇ ਉਸ ਦਾ ਡਿਊ ਨਾ ਦੇ ਉਹਨੂੰ, ਇਹ ਵੀ ਇੱਕ ਅਕਿਰਤ ਘਣਤਾ ਹੁੰਦੀ ਹੈ। ਅਸੀਂ ਸਮਝਦੇ ਹਾਂ ਵੀ ਸਿੱਖ ਰਾਜ ਦੇ ਵੇਲੇ ਵੀ, ਕਿਉਂਕਿ 1766 'ਚ ਮਹਾਰਾਜਗੀ ਸਥਾਪਿਤ ਹੁੰਦੀ ਹੈ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਹੀ ਨੇਪਾਲ ਦੇ ਨਾਲ ਸਿੱਖ ਦਰਬਾਰ ਦੇ ਬਹੁਤ ਚੰਗੇ ਸੰਬੰਧ ਸਨ। ਹਰ ਜਿਹੜਾ ਵੱਡੇ ਸਮਾਗਮ ਜਿਵੇਂ ਬਸੰਤ ਦੇ ਮੌਕੇ ਦੇ ਉੱਤੇ ਲਾਹੌਰ ਸਮਾਗਮ ਹੁੰਦਾ ਸੀ, ਉਹਦੇ 'ਚ ਨੇਪਾਲ ਦੇ ਰਾਜੇ ਦਾ ਨੁਮਾਇੰਦਾ ਵੀ ਹੁੰਦਾ ਸੀ, ਦੂਸਰੇ ਵੀ। ਔਰ ਈਵਨ ਸਿੱਖ ਜਦੋਂ ਬੇਸ਼ੱਕ ਇੱਕ ਲੜਾਈ ਸਿੱਖਾਂ ਤੇ ਗੋਰਖਿਆਂ ਦੀ ਕਾਂਗੜਾ ਨੂੰ ਆਕੂਪਾਈ ਕਰਨ ਦੇ ਲਈ ਹੋਈ, ਲੇਕਿਨ ਮਹਾਰਾਜਾ ਰਣਜੀਤ ਸਿੰਘ ਇੰਨੇ ਇੰਪ੍ਰੈਸ ਹੋਏ ਗੋਰਖਿਆਂ ਦੀ ਬਹਾਦਰੀ ਤੋਂ ਕਿ ਸਿੱਖ ਰਾਜ ਦੇ ਵੇਲੇ ਵੀ ਇੱਕ ਗੋਰਖਿਆਂ ਦੀ ਇਨਫੈਂਟਰੀ ਜਿਹੜੀ ਉਹ ਭਰਤੀ ਕੀਤੀ ਗਈ ਸੀ ਪੈਦਲ, ਔਰ ਉਹਨਾਂ ਨੇ ਸਿੱਖ ਰਾਜ ਦੀਆਂ ਜਿੱਤਾਂ ਦੇ ਵਿੱਚ ਵੱਡਾ ਯੋਗਦਾਨ ਪਾਇਆ। ਔਰ ਉਹਨਾਂ ਦੇ ਨੁਮਾਇੰਦੇ ਹਮੇਸ਼ਾ ਉਸ ਬਸੰਤ ਦੇ ਸਮਾਗਮ ਦੇ ਉੱਤੇ ਨੇਪਾਲ, ਅਫਗਾਨਿਸਤਾਨ ਔਰ ਦੂਸਰਿਆਂ ਦੇ ਬ੍ਰਿਟਿਸ਼ ਨੁਮਾਇੰਦੇ ਵੀ ਹੁੰਦੇ ਸੀ। ਔਰ ਇਹੀ ਕਾਰਨ ਸੀ ਕਿ ਜਦੋਂ ਮਹਾਰਾਣੀ ਜਿੰਦਾ ਜਿਹੜੀ ਹੈ ਉਹ ਉਸ ਸ਼ੇਖੂਪੁਰੇ ਤੋਂ ਉਹਨੂੰ ਯੂਪੀ ਦੇ ਕਿਲ੍ਹੇ 'ਚ ਕੈਦ ਕੀਤਾ ਗਿਆ ਤੇ ਉੱਥੋਂ ਇੱਕ ਜਿਹੜੀ ਹੈ ਬੈਰਾਗਣ ਦੇ ਭੇਸ ਦੇ ਵਿੱਚ ਨਿਕਲ ਕੇ ਨੇਪਾਲ ਪਹੁੰਚੀ, ਕਾਠਮੰਡੂ, ਔਰ ਉਸ ਨੂੰ ਮਹਾਰਾਣੀ ਵਾਂਗ ਹੀ ਟਰੀਟ ਕੀਤਾ ਮਹਾਰਾਜਾ ਨੇ, ਉਹ ਨੇਪਾਲ ਦੇ ਮਹਾਰਾਜਾ ਨੇ। ਔਰ ਲਗਭਗ 16 ਸਾਲ ਮਹਾਰਾਣੀ ਜਿੰਦਾ ਕਾਠਮੰਡੂ ਨੇਪਾਲ ਦੇ ਵਿੱਚ ਜਿਹੜੀ ਹੈ ਉਹ ਪੋਲੀਟੀਕਲ ਐਗਜ਼ਾਈਲ, ਜਿਹਨੂੰ ਅੱਜ ਅਸੀਂ ਪੋਲੀਟੀਕਲ ਅਸਾਈਲਮ ਕਹਿੰਦੇ ਹਾਂ, ਉਹਦੇ ਥੱਲੇ ਰਹੀ। ਇਸ ਤੋਂ ਬਾਅਦ ਉਹ ਦਲੀਪ ਸਿੰਘ ਦੇ ਨਾਲ ਜਿਹੜੀ ਹੈ ਉਹ UK ਗਈ। ਸੋ ਇਹ ਪਾਰਟ ਵੀ ਸਮਝਣਾ ਜ਼ਰੂਰੀ ਹੈ। ਔਰ ਹਮੇਸ਼ਾ ਜਦੋਂ ਅਸੀਂ ਨੇਪਾਲ ਨਾਲ ਰਿਲੇਟਡ ਕੋਈ ਵੀ ਇਸ਼ੂ ਆਉਂਦਾ ਹੈ, ਮੇਰੀ ਇੱਕਦਮ ਹਮਦਰਦੀ ਹੁੰਦੀ ਹੈ, ਕਿਉਂਕਿ ਅਸੀਂ ਸਮਝਦੇ ਹਾਂ ਕਿ ਵੀ ਇੱਕ ਤਾਂ ਬਹਾਦਰ ਲੋਕ ਜਿਨ੍ਹਾਂ ਦੇ ਉੱਤੇ ਜਿਹੜਾ ਉਹ ਕੋਈ ਵੀ ਮਾਣ ਕਰ ਸਕਦਾ ਹੈ, ਜੰਗ ਦੇ ਮੈਦਾਨ ਦੇ ਯੋਧੇ ਵੀ ਨੇ, ਔਰ ਉਹਨਾਂ ਦੇ ਉੱਤੇ ਤੁਸੀਂ ਟਰਸਟ ਕਰਦੇ ਹੋ। ਇੱਕ ਜ਼ਮਾਨੇ ਦੇ ਵਿੱਚ ਪਹਿਰੇਦਾਰ ਜਾਂ ਗਾਰਡ ਦਾ ਮਤਲਬ ਹੀ ਗੋਰਖਾ ਹੁੰਦਾ ਸੀ, ਕਿਉਂਕਿ ਉਹਨਾਂ ਦੇ ਉੱਤੇ ਤੁਸੀਂ, ਹੁਣ ਕਾਫੀ ਕੁਝ ਬਦਲਿਆ, ਗਰੀਡ ਨੇ ਹਰ ਪਾਸੇ ਹੀ ਕਈ ਕੁਛ ਲੈ ਆਉਂਦਾ, ਲੇਕਿਨ ਉਸ ਨੇਪਾਲ ਦੇ ਵਿੱਚ ਮਹਾਰਾਜਗੀ ਆਪਣੀ ਥਾਂ ਚੱਲਦੀ ਰਹੀ। ਲੇਕਿਨ ਜਿਵੇਂ ਮਹਾਰਾਜਾ ਹੁੰਦੇ ਨੇ ਵਕਤ ਪਾ ਕੇ, ਉਹਨਾਂ ਦਾ ਇੱਕ ਆਪਣਾ ਪੈਲੇਸ ਤੇ ਆਪਣਾ ਇੱਕ ਦੁਨੀਆ ਹੁੰਦੀ ਹੈ। ਔਰ ਆਮ ਲੋਕ, ਨੇਪਾਲ ਗੁਰਬਤ ਦੇ ਨਾਲ ਜੂਝਦਾ ਰਿਹਾ, ਗਰੀਬੀ ਦੇ ਵਿੱਚ, ਔਰ ਇਹੀ ਕਾਰਨ ਹੈ ਕਿ ਵੱਡੀ ਗਿਣਤੀ 'ਚ ਜਿਹੜੀ ਈਵਨ ਸੈਕਸ਼ੂਅਲ ਜਿਸ ਪਾਪੂਲੇਸ਼ਨ ਨੂੰ ਦੁਨੀਆ ਭਰ ਦੇ ਵਿੱਚ ਵੇਚਿਆ ਜਾਂਦਾ ਹੈ, ਉਸ ਦੇ ਲਈ ਉਹਦੇ 'ਚ ਸਭ ਤੋਂ ਜ਼ਿਆਦਾ ਨੰਬਰ ਨੇਪਾਲੀ ਬੱਚੀਆਂ ਦਾ ਹੁੰਦਾ ਹੈ, 11-12 ਸਾਲ ਦੀਆਂ। ਔਰ ਇਹ ਇੰਟਰਨੈਸ਼ਨਲ ਫਿਗਰਸ ਨੇ ਗੁਰਬਤ, ਗਰੀਬੀ ਇਸ ਹੱਦ ਤੱਕ ਲਿਜਾਂਦੇ। ਔਰ ਇਹੀ ਕਾਰਨ ਸੀ ਕਿ ਨੇਪਾਲ ਦੇ ਵਿੱਚ ਫਿਰ ਕਾਸਟ ਸਿਸਟਮ ਵੀ ਵਸਟ ਫਾਰਮ 'ਚ ਸੀ, ਔਰ ਉੱਥੇ ਮਾਓਵਾਦੀਆਂ ਨੇ ਆਪਣੀ ਫਿਰ ਸ਼ੁਰੂਆਤ ਕੀਤੀ। ਲੰਬਾ ਵਕਤ ਰਾਜਾਸ਼ਾਹੀ ਨਾਲ ਜੰਗ ਹੋਈ, ਔਰ ਅਖੀਰ ਜਿਹੜਾ ਉਹ 13 ਜਾਂ 14 ਸਾਲ ਪਹਿਲਾਂ ਹੁਣ ਤੋਂ ਇਹ ਸਮਝੌਤਾ ਹੋਇਆ, ਰਾਜਾਸ਼ਾਹੀ ਦਾ ਅੰਤ ਹੋਇਆ, ਮਹਾਰਾਜਾ ਨੇ ਪੈਲੇਸ ਛੱਡਿਆ ਦੂਜਾ, ਔਰ ਕਮਿਊਨਿਸਟਾਂ ਦੇ ਹਵਾਲੇ ਜਿਹੜੇ ਮਾਓਵਾਦੀ ਸੀ, ਔਰ ਉਹਨਾਂ ਹੀ ਮਾਓਵਾਦੀਆਂ ਨੂੰ ਫੌਜ ਦੇ ਵਿੱਚ ਵੀ ਇਨਕਾਰਪੋਰੇਟ ਕੀਤਾ ਗਿਆ, ਉਹਨਾਂ ਦੇ ਵਿੱਚ ਉਹਨਾਂ ਨੂੰ ਲੈ ਆਂਦਾ। ਨਤੀਜੇ ਦੇ ਤੌਰ ਤੇ ਜਿਹੜਾ ਕਨਸਟੀਟਿਊਸ਼ਨ ਨੇਪਾਲ ਦਾ ਬਣਿਆ ਸੰਵਿਧਾਨ, ਉਸ ਪਹਿਲਾ ਕੰਮ ਤੋਂ ਉਹਨਾਂ ਨੇ ਹਿੰਦੂ ਰਾਸ਼ਟਰ ਕੱਢਿਆ ਬਾਹਰ ਕਿ ਵੀ ਅਸੀਂ ਸੈਕੂਲਰ, ਔਰ ਬਹੁਤ ਖੂਬਸੂਰਤ ਜਿਹੜਾ ਕਨਸਟੀਟਿਊਸ਼ਨ ਹੈ ਨੇਪਾਲ ਦਾ। ਪਰ ਔਰ ਇੱਕ ਪਾਰਟ ਤਾਂ ਕਿ ਹਰ ਵਰਗ ਦੀ ਨੁਮਾਇੰਦਗੀ ਹੋਏ, ਉਹਨਾਂ ਨੇ ਕਨਸਟੀਟਿਊਸ਼ਨ ਦੇ ਵਿੱਚ ਜਿਹਨੂੰ ਅਸੀਂ ਪ੍ਰੋਪੋਰਸ਼ਨੇਟ ਰਿਪਰੈਜ਼ੈਂਟੇਸ਼ਨ ਕਹਿੰਦੇ ਹਾਂ, ਕਿ ਉਹਦਾ ਨਤੀਜਾ ਇਹ ਹੋਇਆ ਪ੍ਰੋਪੋਰਸ਼ਨੇਟ ਰਿਪਰੈਜ਼ੈਂਟੇਸ਼ਨ ਦਾ ਕਿ ਵੀ ਇੱਕ ਸਾਈਡਡ ਮੈਜੋਰਟੀ ਨਹੀਂ ਹੁੰਦੀ। ਇਹਨਾਂ 12-13 ਸਾਲਾਂ 'ਚ ਆਲਮੋਸਟ 3 ਪ੍ਰਾਈਮ ਮਿਨਿਸਟਰ ਹੀ ਰੋਟੇਸ਼ਨ ਵਾਈਜ਼, ਉਹਨਾਂ 'ਚ ਪ੍ਰਮੁੱਖ ਪਾਰਟੀਆਂ ਦਾ ਕਮਿਊਨਿਸਟ ਪਾਰਟੀ ਹੈ ਨੇਪਾਲ ਦੀ, ਨੇਪਾਲ ਕਾਂਗਰਸ ਹੈ, ਇੱਕ ਅੱਧੀ ਹੋਰ ਹੈ, ਉਹਦੇ 'ਚੋਂ ਦੇਵਾ ਰਾਓ ਕਿ ਕੀ ਹੈ ਨਾਂ ਉਹਦਾ, ਔਰ ਮਿਸਟਰ ਪ੍ਰਚੰਡਾ ਔਰ ਮਿਸਟਰ ਆਇਲੀ, ਇਹੀ, ਔਰ ਬੁੱਢੇ ਸਾਰੇ 80-80 ਸਾਲਾਂ ਦੇ, 70 ਸਾਲ ਤੋਂ ਜ਼ਿਆਦਾ, ਤੇ ਦੂਜੇ। ਫਿਰ
ਇਸ ਪੀਰੀਅਡ ਦੇ ਵਿੱਚ ਕਰਪਸ਼ਨ ਵੀ, ਭਾਈ ਭਤੀਜਾਵਾਦ ਵੀ, ਔਰ ਆਪੋਜੀਸ਼ਨ ਦੀ ਆਵਾਜ਼ ਨੂੰ ਜਿਹੜਾ ਜੇ ਕੋਈ ਕ੍ਰਿਟਿਕ ਕਰਦਾ ਸੋਸ਼ਲ ਮੀਡੀਆ ਨੂੰ, ਉਹਦੇ ਤੇ ਉੱਤੇ ਕਰਬ ਕਰਨ ਦੀ ਕੋਸ਼ਿਸ਼ ਵੀ ਹੋਈ। ਨਤੀਜੇ ਦੇ ਤੌਰ ਤੇ ਇਹ ਸਿਮਰਿੰਗ ਐਂਗਲ ਸੀ, ਲੇਕਿਨ ਸਭ ਤੋਂ ਜ਼ਿਆਦਾ ਇਸ ਦੇ ਵਿੱਚ ਜਿਹੜਾ ਹਰਟ ਪਾਰਟੀ ਸੀ ਉਹ RSS ਸੀ। ਔਰ ਕਿਉਂਕਿ ਇਸ ਗੱਲ ਦਾ ਧਿਆਨ ਰਿਹਾ ਕਿ ਵੀ ਨੇਪਾਲ ਦੇ ਆਲਮੋਸਟ 6 ਜ਼ਿਲ੍ਹੇ ਐਸੇ ਨੇ, ਸ਼ਾਇਦ ਜ਼ਿਆਦਾ ਵੀ ਹੋਣ, ਜਿਨ੍ਹਾਂ ਦਾ ਬਾਰਡਰ ਯੂਪੀ ਨਾਲ, ਉੱਤਰਾਖੰਡ ਨਾਲ ਔਰ ਬਿਹਾਰ ਦੇ ਨਾਲ ਲੱਗਦਾ ਹੈ, ਜਿਨ੍ਹਾਂ ਦੇ ਵਾਸੀਆਂ ਨੂੰ ਮੈਧਵੀ ਕਿਹਾ ਜਾਂਦਾ, ਮੇਧਾਵੀ ਜਾਂ ਮੇਧਵੀ। ਔਰ ਉਹ ਤਬਕਾ ਜਿਹੜਾ ਉਹਨਾਂ ਦੀ ਲਗਭਗ 8-10% ਆਬਾਦੀ ਹੈ, ਉਹਨਾਂ ਨੂੰ ਪ੍ਰਪੋਰਸ਼ਨੇਟ ਰਿਪਰੈਜ਼ੈਂਟੇਸ਼ਨ ਤਾਂ ਹੈ। ਔਰ ਇਹਨਾਂ ਨੇ ਇਤਿਹਾਸਕ ਸੰਬੰਧ ਵੀ ਜੋੜਿਆ ਹੋਇਆ ਕਿ ਜੀ ਉਹ ਰਾਮਚੰਦਰ ਜੀ ਦੀ ਜਿਹੜੀ ਪਤਨੀ ਸੀਤਾ ਸੀ, ਉਹ ਨੇਪਾਲ ਦੀ ਫਲਾਣੀ ਥਾਂ 'ਤੇ ਸੀ, ਜਾਨਕੀ। ਔਰ ਉਹਦੀ ਹੁਣ ਵੀ ਇੱਕ ਸਮਾਗਮ ਹੁੰਦਾ, ਉਹ ਬਰਾਤ ਲੈ ਕੇ ਜਾਂਦੇ ਨੇ ਉੱਥੋਂ, ਜਿਹੜਾ ਉਹ ਅਯੁੱਧਿਆ ਤੋਂ ਕਿ ਕਿੱਥੋਂ, ਉਹ ਕਿ ਨੇਪਾਲ 'ਚ ਜਾ ਰਹੇ ਆ ਤਾਂ ਦੂਜਾ ਤੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਨੇਪਾਲ ਹਿੰਦੂ ਰਾਸ਼ਟਰ ਦੇ ਤੌਰ 'ਤੇ ਬਹੁਤ ਸਾਰੀਆਂ ਉਹਨਾਂ ਦੇ ਜਿਹੜੇ ਉੱਚ ਵਰਗ ਹੈ, ਉਹਨਾਂ ਦੇ ਵਿੱਚ ਕਸ਼ਤਰੀਆਂ ਦੀਆਂ ਉਹ ਪ੍ਰੈਕਟਿਸਿਸ ਦੂਸਰੀਆਂ ਤੀਸਰੀਆਂ ਵੀ ਨੇ, ਕਾਇਮ ਨੇ। ਲੇਕਿਨ ਕਮਿਊਨਿਸਟਾਂ ਦੇ ਆਉਣ ਤੋਂ ਬਾਅਦ ਜਦੋਂ ਉਹਨਾਂ ਨੇ ਹਿੰਦੂ ਰਾਸ਼ਟਰ ਦੇ ਕਨਸੈਪਟ ਨੂੰ ਖਤਮ ਕੀਤਾ, ਕਿਉਂਕਿ RSS ਦੀਆਂ ਵੱਡੀਆਂ ਕਨਵੈਨਸ਼ਨਸ ਕਾਠਮੰਡੂ 'ਚ ਹੁੰਦੀਆਂ ਰਹੀਆਂ। ਜਿਹੜਾ ਯੁਵਰਾਜ ਕਰਨ ਸਿੰਘ ਜੰਮੂ ਕਸ਼ਮੀਰ ਦਾ, ਜਿਹਨੇ ਸ਼ਿਵ ਸੈਨਾ ਫਾਊਂਡ ਕੀਤੀ, ਉਹ ਹਿੰਦੂ ਸ਼ਿਵ ਸੈਨਾ ਤੇ ਉਹਦੇ ਵੱਡੇ ਸਮਾਗਮ ਨੇਪਾਲ 'ਚ ਹੁੰਦੇ ਸੀ। ਮਹਾਰਾਜਾ ਆਫ ਨੇਪਾਲ ਜਿਹੜਾ, ਜਿਹਦੇ ਇੱਕ ਨੂੰ ਤਾਂ ਉਹਨਾਂ ਨੇ ਬਦਲਿਆ, ਜਿਹਦੇ 19 ਜੀ ਮਾਰਤੇ, ਦੂਜਾ ਜਿਹੜਾ ਲਿਆਂਦਾ ਉਹ ਪ੍ਰੋ ਇੰਡੀਆ ਹੀ ਸੀ। ਸੋ ਇਸ ਸਭ ਤੋਂ ਬਾਅਦ ਜਦੋਂ ਉੱਥੇ ਚੇਂਜ ਹੋਈ, ਕਮਿਊਨਿਸਟ ਰਜੀਮ ਨੇ ਆ ਕੇ ਟੇਕ ਓਵਰ ਕੀਤਾ, ਸੋ ਜ਼ਾਹਰ ਹੈ ਕਿ ਇੰਡੀਆ ਤੋਂ ਵਿੱਥ ਹੋਈ। ਔਰ ਹੌਲੀ ਇਹ ਹੁਣ ਜਦੋਂ ਮਿਸਟਰ ਆਇਲੀ ਪ੍ਰਾਈਮ ਮਿਨਿਸਟਰ ਬਣਿਆ, ਇੱਕ ਪਰੰਪਰਾ ਸੀ ਕਿ ਜਿਹੜਾ ਨੇਪਾਲ ਦਾ ਪ੍ਰਾਈਮ ਮਿਨਿਸਟਰ ਬਣਦਾ ਸੀ ਉਹ ਪਹਿਲਾਂ ਭਾਰਤ ਦੇ ਦੌਰੇ 'ਤੇ ਜਾਂਦਾ ਸੀ, ਉਹ ਚੀਨ ਗਿਆ। ਔਰ ਚਾਈਨਾ ਨੇ ਨੇਪਾਲ ਦੇ ਵਿੱਚ, ਨੇਪਾਲ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦਾ ਹਿੱਸਾ ਵੀ ਬਣਿਆ ਚੀਨ ਦਾ। ਔਰ ਉਸ ਸਾਰੇ ਦੇ ਚਲਦਿਆਂ ਹੌਲੀ ਨੇਪਾਲ ਦੀ ਨਜ਼ਦੀਕੀ ਚੀਨ ਦੇ ਨਾਲ ਹੋਈ। ਜ਼ਾਹਰ ਹੈ ਜਿਸ ਨੂੰ ਇੰਡੀਆ ਦਾ ਜਿਹੜਾ ਹਿੰਦੂ ਰਾਸ਼ਟਰ, ਉਹ ਤਾਂ ਨੇਪਾਲ ਤੋਂ ਬਾਅਦ ਦੂਸਰਾ, ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨਣਾ ਚਾਹੁੰਦੇ ਸੀ, ਜਿੱਥੇ ਹੁਣ ਮੋਹਨ ਭਾਗਵਤ ਨੇ ਕਿਹਾ ਜੀ ਐਲਾਨਣ ਦੀ ਕੀ ਲੋੜ ਹੈ, ਹਰ ਇੱਕ ਨੂੰ ਪਤਾ ਹੈ ਇੰਡੀਆ ਹੈ ਹੀ ਹੈ ਜਿਹੜਾ ਹਿੰਦੂ ਰਾਸ਼ਟਰ। ਹਾਲਾਂਕਿ ਜੇ ਭਾਰਤ ਦੇ ਵਿੱਚ ਹਿੰਦੂਆਂ ਦੀ ਆਬਾਦੀ 80% ਦੇ ਨੇੜੇ ਹੈ, ਤੇ ਨੇਪਾਲ ਦੇ ਵਿੱਚ ਤਾਂ 90% ਤੋਂ ਜ਼ਿਆਦਾ ਹਿੰਦੂ ਨੇ, ਹਿੰਦੂ ਰਾਸ਼ਟਰ ਦੇ ਤਾਂ। ਪਰ ਉਹਨਾਂ ਨੇ ਉਸ ਆਈਡੀਓਲੋਜੀ ਨੂੰ ਨਕਾਰ ਕੇ, ਜਿਹੜੀ ਆਈਡੀਓਲੋਜੀ ਬਰਾਬਰੀ ਦੀ ਔਰ ਜਿਹੜੀ ਇਕੁਆਲਿਟੀ, ਜ਼ਾਤ ਪਾਤ ਰਹਿਤ ਔਰ ਨਫ਼ਰਤ ਰਹਿਤ, ਔਰ ਨੇਪਾਲ ਦੇ ਵਿੱਚ ਕੋਈ ਫਿਰਕੂ ਨਫ਼ਰਤ ਨਹੀਂ ਹੈ। ਔਰ ਇਸ ਪੀਰੀਅਡ 'ਚ ਜਦੋਂ ਤੋਂ 14-15 ਸਾਲ ਤੋਂ ਉੱਥੇ ਕਮਿਊਨਿਸਟਾਂ ਦੀ ਹਕੂਮਤ ਹੈ, ਇੱਕ ਆਰਟੀਕਲ ਈਵਨ BBC ਨੇ ਕੁਝ ਹਫ਼ਤੇ ਪਹਿਲਾਂ ਹੀ ਤਾਂ ਬੜੀ ਡਿਟੇਲ 'ਚ ਦਿੱਤਾ ਸੀ ਕਿ RSS ਉੱਥੇ ਕਿਵੇਂ ਆਪਣਾ ਇਨਫਲੂਐਂਸ ਵਧਾ ਰਿਹਾ ਹੈ, ਕਿਵੇਂ ਪੈਸਾ ਪੰਪ ਕੀਤਾ ਜਾ ਰਿਹਾ ਹੈ, ਕਿਵੇਂ ਵੱਧ ਤੋਂ ਵੱਧ ਸ਼ਾਖਾਵਾਂ ਲਾਈਆਂ ਜਾ ਰਹੀਆਂ ਨੇ, ਕਿਵੇਂ ਜਿਹੜਾ ਉੱਥੇ ਉਹ ਹਿੰਦੂ ਇਨਫਲੂਐਂਸ ਜਿਹੜਾ ਹੈ ਉਸ ਨੂੰ, ਔਰ ਉਹਦੇ 'ਚ ਆਦਿੱਤਿਆਨਾਥ ਯੋਗੀ ਦਾ ਪਰਸਨਲ ਇੰਟਰਸਟ ਵੀ ਹੈ, ਔਰ ਉਹ ਕਿਵੇਂ ਉਸ ਦੇ ਉੱਤੇ ਕਾਮੈਂਟ ਕਰ ਰਿਹਾ। ਸੋ ਇਹ ਸਾਰਾ ਪਾਰਟ ਚੱਲ ਰਿਹਾ ਸੀ। ਇਹ ਨਹੀਂ ਹੈ ਕਿ ਵੀ ਇਹ ਜਿਹੜੀ ਤਬਦੀਲੀ ਹੈ ਉੱਥੇ RSS ਨੇ ਲੈ ਆਂਦੀ, ਪਰ ਇਹ ਹੁਣ ਸਾਹਮਣੇ ਆ ਰਿਹਾ ਵੀ ਇੱਕ ਪਾਸੇ ਤਾਂ ਜਿਹੜੀ ਮਿਲੇਨੀਅਮ ਵਾਲੀ ਜਨਰੇਸ਼ਨ, ਜਿਹੜੇ ਸਟੂਡੈਂਟਸ, ਔਰ ਇਸ ਦੀ ਪ੍ਰੋਵੋਕੇਸ਼ਨ ਇਹ ਬਣੀ ਕਿ ਸੁਪਰੀਮ ਕੋਰਟ ਦੇ ਆਰਡਰ ਦਾ ਸਹਾਰਾ ਲੈ ਕੇ ਪ੍ਰਾਈਮ ਮਿਨਿਸਟਰ ਆਇਲੀ ਨੇ ਜਿਹੜੇ 24 ਦੇ ਕਰੀਬ ਸੋਸ਼ਲ ਮੀਡੀਆ ਆਊਟਲੈਟ, ਫੇਸਬੁੱਕ, YouTube, ਇੰਸਟਾਗ੍ਰਾਮ, ਮੈਸੇਂਜਰ, ਇਹ ਸਾਰਿਆਂ ਦੇ ਉੱਤੇ ਪਾਬੰਦੀ ਲਾਤੀ ਜੇ ਇਹਨਾਂ ਨੇ ਰਜਿਸਟਰ ਨਹੀਂ ਕੀਤਾ ਆਪਣੇ ਆਪ ਨੂੰ। ਹੁਣ ਨੌਜਵਾਨਾਂ ਨੂੰ ਲੱਗਾ ਕਿ ਵੀ ਇਹ ਤਾਂ ਜਿਹੜਾ ਸਾਡਾ ਐਕਸਪ੍ਰੈਸ਼ਨ ਦਾ ਹੈ ਮੀਡੀਆ, ਔਰ ਬਹੁਤਿਆਂ ਦੇ ਲਈ ਆਮਦਨ ਵੀ ਹੈ YouTube ਖਾਸ ਤੌਰ 'ਤੇ, ਵੀ ਇਸ ਦੇ ਉੱਤੇ ਰੈਸਟ੍ਰਿਕਸ਼ਨ ਹੈ। ਔਰ ਇਹਦੇ ਖਿਲਾਫ ਉਹਨਾਂ ਨੇ ਇੱਕ ਪੀਸਫੁਲ ਪ੍ਰੋਟੈਸਟ ਰੱਖਿਆ ਕਿ ਵੀ ਇਹ ਜਿਹੜਾ ਬੈਨ ਹੈ ਨਹੀਂ, ਬਹੁਤ ਵੱਡੀ ਗਿਣਤੀ 'ਚ ਉਹਨਾਂ 'ਚ ਬੱਚੇ ਵੀ ਸੀ, ਸਕੂਲ ਦੀ ਯੂਨੀਫਾਰਮ 'ਚ 10-10, 12-12 ਸਾਲ ਦੀ ਉਮਰ ਤੋਂ ਲੈ ਕੇ ਦੂਜੇ। ਔਰ ਉਸ ਦੇ ਉੱਤੇ ਪੁਲਿਸ ਨੇ ਗੋਲੀ ਚਲਾਈ। ਪਹਿਲੇ ਦਿਨ ਦੀਆਂ ਖਬਰਾਂ ਸਤੰਬਰ 8 ਨੂੰ ਜਿਹੜਾ ਇਸ ਦੇ ਉੱਤੇ ਜਦੋਂ ਗੋਲੀ ਚੱਲਦੀ ਹੈ ਤੇ 30 ਦੇ ਕਰੀਬ ਜਿਹੜੇ ਬੇਗੁਨਾਹ ਨੇ, ਜਿਹਨਾਂ ਸਕੂਲ ਦੀ ਯੂਨੀਫਾਰਮ 'ਚ ਬੱਚੇ, ਉਹ ਮਾਰੇ ਜਾਂਦੇ ਨੇ। ਸੋ ਇਹ ਫਰਦਰ ਟ੍ਰਿਗਰਿੰਗ ਪੁਆਇੰਟ ਬਣਦਾ। ਆਲਰੇਡੀ ਅੰਡਰਲਾਈਂਗ ਰੀਜ਼ਨ ਅਸੀਂ ਡਿਸਕਸ ਕਰ ਚੁੱਕੇ ਹਾਂ ਜੋ ਚੱਲ ਰਿਹਾ ਸੀ। ਹੁਣ ਜਿਹੜਾ RSS ਔਰ ਰਾ ਜਿਹੜਾ ਉਹਨਾਂ ਦਾ ਰੋਲ ਹੈ, ਉਹ ਮੈਨੂੰ ਲੱਗਦਾ ਹੈ ਵੀ ਕਿਉਂਕਿ ਉਹਨਾਂ ਇੱਕ ਮੂਵਮੈਂਟ ਆਪਣੇ ਉਹ ਮੇਧਵੀ ਏਰੀਆ 'ਚ ਵੀ, ਜਿਹੜੀ ਹਿੰਦੂ ਬੈਲਟ ਹੈ ਉਹਦੇ 'ਚ ਵੀ, ਤੇ ਵਿਦਨ ਮੇਨ ਸਟਰੀਟ ਵੀ ਉਹ ਚਲਾ ਰਹੇ ਸੀ ਕਿ ਰਾਜਾਸ਼ਾਹੀ ਨੂੰ ਵਾਪਸ ਲਿਆਂਦਾ ਜਾਏ, ਕਿ ਜੀ ਦੇਖੋ ਇਹਨਾਂ ਦੀ ਹਕੂਮਤ 12-14 ਸਾਲ ਚੱਲੀ ਹੈ, ਚੱਲੀ ਨਹੀਂ ਹੈ,
ਔਰ ਉਹਨੂੰ ਜਿਹੜਾ ਉਹ ਵਾਪਸ ਲਿਆਂਦਾ ਜਾਏ। ਹੁਣ ਇਹ ਜਿਹੜਾ ਔਰ ਜਿਹੜੇ ਇਸ ਸਾਰੀ ਮੂਵਮੈਂਟ ਨੂੰ ਚਲਾਉਣ ਵਾਲੇ ਨੇ, ਜਿਨ੍ਹਾਂ ਨੂੰ ਜਨਰੇਸ਼ਨ Z ਕਿਹਾ ਜਾ ਰਿਹਾ, ਉਹ ਕਹਿ ਰਹੇ ਨੇ ਵੀ ਇਹ ਕੌਣ ਲੋਕ ਆਏ ਜਿਨ੍ਹਾਂ ਨੇ ਪਾਰਲੀਮੈਂਟ ਬਿਲਡਿੰਗ, ਸੁਪਰੀਮ ਕੋਰਟ, ਸਿੰਘ ਦੁਆਰ, ਮੀਡੀਆ, ਇਹ ਕੋਈ ਹੋਰ ਹੀ ਤਬਕਾ ਹੈ। ਸੋ ਜ਼ਾਹਿਰ ਹੈ ਕਿ ਵੀ ਉਹਨਾਂ ਨੂੰ ਹੁਣ ਜੇ ਹਕੂਮਤ ਬਦਲੀ, ਆਇਲ ਵੀ ਛੱਡ ਗਿਆ, ਮਿਨਿਸਟਰਾਂ ਨੇ ਵੀ ਰਿਜ਼ਾਈਨ ਕਰਤਾ, ਔਰ ਇਹਦੇ 'ਚ ਜ਼ਾਹਿਰ ਹੈ ਕਿ ਵੀ ਪੀਸਫੁਲ ਤਬਦੀਲੀ ਦੀ ਗੱਲ ਹੈ। ਕਿਸੇ ਨੇ ਨੇਪਾਲ ਦੇ ਲੋਕਾਂ ਨੇ ਆਪਣੇ ਕਨਸਟੀਟਿਊਸ਼ਨ ਜਾਂ ਆਪਣੀ ਪਾਰਲੀਮੈਂਟ ਦੇ ਖਿਲਾਫ ਤਾਂ ਨਹੀਂ ਗੱਲ ਕੀਤੀ। ਇਹ ਕਿਹਨੂੰ ਸੂਟ ਕਰਦਾ ਵੀ ਨਾ ਪਾਰਲੀਮੈਂਟ ਰਹੇ ਨਾ ਸੁਪਰੀਮ ਕੋਰਟ, ਉਹ ਰਾਜਾਸ਼ਾਹੀ ਵਾਪਸ ਆਏ, ਉਹ ਇਹਨਾਂ ਨੂੰ ਹੀ ਕਰਦਾ। ਸੋ ਮੈਨੂੰ ਇਹ ਲੱਗਦਾ ਹੈ ਕਿ ਬੇਸ਼ੱਕ ਅਜੇ ਖੁੱਲ੍ਹ ਕੇ ਕੋਈ ਵੀ ਗੱਲ ਕਰਨ ਨੂੰ ਤਿਆਰ ਨਹੀਂ ਹੈ। ਇਸ ਨੂੰ ਇੰਡੀਅਨ ਮੀਡੀਆ ਅਮਰੀਕਾ ਵੱਲ ਮੋੜਨਾ ਚਾਹੁੰਦਾ ਹੈ, ਕਿਉਂਕਿ ਜੇ ਨੇਪਾਲ ਕਿਉਂਕਿ ਚਾਈਨਾ ਦੇ ਆਰਬਿਟ 'ਚ ਚਲਾ ਗਿਆ ਸੀ, ਔਰ ਇਸ ਸਾਰੇ ਕਰਕੇ ਜਿਵੇਂ ਅਮਰੀਕਾ ਨੇ ਬੰਗਲਾਦੇਸ਼ ਚੇਂਜ ਕਰਵਾਈ, ਇਵੇਂ ਹੀ ਅਮਰੀਕਾ ਨੇ ਨੇਪਾਲ 'ਚ ਵੀ ਕਰਵਾਈ ਹੈ। ਪਰ ਮੇਰਾ ਬਿਲਕੁਲ, ਮੈਂ ਇਸ ਨੂੰ ਪਿਛਲੇ 3-4 ਦਿਨ ਤੋਂ ਕਲੋਜ਼ਲੀ ਮੋਨੀਟਰ ਕੀਤਾ ਹੈ। ਦੁਨੀਆ ਭਰ ਦੇ ਉਹਨਾਂ ਦੇ ਓਰੀਜਨਲ ਨੇਪਾਲੀ ਜਿਹੜੇ ਆਥੈਂਟਿਕ ਕਿਸਮ ਦੇ ਜਰਨਲਿਸਟ ਨੇ, ਉਹਨਾਂ ਦੀਆਂ ਰਾਈਟਿੰਗਸ 'ਚੋਂ ਵੀ ਭਾਰਤ ਦੇ, ਪਰ ਮੈਂ ਇਹ ਸਮੈਲ ਕਰ ਸਕਦਾ ਕਿ ਇਸ ਸਾਰੀ ਉਥਲ ਪੁਥਲ ਦੇ ਇਹ ਵੱਖਰੀ ਕਹਾਣੀ ਹੈ ਕਿ ਹੁਣ ਫੌਜ ਨੇ ਟੇਕ ਓਵਰ ਕਰ ਲਿਆ, ਕਰਫਿਊ ਲੱਗ ਗਿਆ, ਪੀਸ ਹੈ, ਔਰ ਫੌਜ ਨੇ ਉਸ ਗਰੁੱਪ ਨੂੰ ਕਿਹਾ ਕਿ ਵੀ ਤੁਸੀਂ ਆ ਕੇ ਜਿਹੜਾ ਹੈ ਉਹ ਗੱਲਬਾਤ ਕਰੋ। ਔਰ ਇਹਦੇ 'ਚ ਇੱਕ ਇਹ ਵੀ ਚੱਲ ਰਿਹਾ ਸੀ ਕਿ ਜਿਹੜਾ ਕਾਠਮੰਡੂ ਦਾ ਮੇਅਰ ਹੈ, ਉਹ ਬੇਸ਼ੱਕ ਮੇਧਵੀ ਉਸ ਓਰੀਜਨ ਦਾ ਹੈ, ਜਿਹੜੀ ਹਿੰਦੂ ਬੈਲਟ ਵਾਲਾ ਪਾਰਟ ਹੈ, ਲੇਕਿਨ ਉਸ ਨੂੰ ਵੀ ਜਿਹੜਾ ਉਭਾਰਿਆ ਜਾ ਰਿਹਾ, ਔਰ ਉਹ ਵੀ ਇੱਕ ਰੈਪਰ ਸੀ, ਜਿਵੇਂ ਜ਼ੈਲੈਂਸਕੀ ਦਾ ਰੋਲ ਹੈ ਯੂਕਰੇਨ 'ਚ, ਇਵੇਂ ਉਹ ਆਇਆ ਕਿ ਬਈ ਉਹਦੀਆਂ ਲਿਖਤਾਂ ਜਾਂ ਉਸ ਦੀਆਂ ਪਰਫੋਰਮੈਂਸਿਸ ਨੇ ਵੀ। ਲੇਕਿਨ ਕੁੱਲ ਮਿਲਾ ਕੇ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਆਪਰੇਸ਼ਨ ਜਿਹੜਾ ਬੇਸ਼ੱਕ ਅੰਡਰਲਾਈਂਗ ਰੀਜ਼ਨ ਵੀ ਉਹ ਨੇ ਵਰਤੀ, ਵੀ ਜਿਹੜੀ ਹੈ ਉਹ ਮਿਲੇਨੀਅਮ ਜਨਰੇਸ਼ਨ ਅੱਗੇ ਆਈ ਹੈ, ਪਰ ਬਹੁਤ ਪਿੱਛੇ ਜਿਹੜਾ ਇਸ ਦੇ RSS ਔਰ ਰਾਹ ਉਸ ਦਾ ਬਹੁਤ ਵੱਡਾ ਹੱਥ ਹੈ। ਰਾਜਾਸ਼ਾਹੀ ਤਾਂ ਉੱਥੇ ਨਹੀਂ ਹੋਣੀ, ਉਹ ਢਿੱਲ ਲਾ ਲੈਣ, ਲੇਕਿਨ ਘੱਟੋ ਘੱਟ ਹਾਲ ਦੀ ਘੜੀ ਉਹਨਾਂ ਨੇ ਕਮਿਊਨਿਸਟ ਰਜੀਮ ਨੂੰ ਔਰ ਜਿਹੜੀਆਂ ਉਹਨਾਂ ਦੇ ਆਲਰੇਡੀ ਪਾਵਰਟੀ ਸਟਿਕਨ ਮੁਲਕ ਦੇ ਵਿੱਚ ਜਿਹੜੀਆਂ ਸਟੈਂਡਰਡ ਬਿਲਡਿੰਗਾਂ ਜਾਂ ਇੱਕ ਸਿਸਟਮ ਹੈ, ਉਹਨੂੰ ਵੀ ਡਿਸਟਰੋਏ ਕਰਕੇ ਇੰਡੀਆ ਇਹ ਚਾਹੁੰਦਾ ਵੀ ਨੇਪਾਲ ਜਿਹੜਾ ਉਹ ਸਾਡੀ ਸ਼ਰਨ 'ਚ ਆਏ, ਕਿਉਂਕਿ ਨੇਪਾਲ ਦੀ ਬਹੁਤ ਸਾਰੀ ਡਿਪੈਂਡੈਂਸ ਵੀ ਰਹੀ ਹੈ, ਲੈਂਡ ਲੌਕਡ ਹੈ, ਕਿਉਂਕਿ ਉੱਥੋਂ ਭਾਰਤ ਤੋਂ ਚੀਜ਼ ਜਾਂਦੀ ਹੈ ਅਤੇ ਉਹਨਾਂ ਦੀ ਸ਼ਾਮ ਨੂੰ ਚੁੱਲ੍ਹੇ 'ਤੇ ਰੋਟੀ ਪੱਕਦੀ ਹੈ। ਔਰ ਨੇਪਾਲ ਨਾਲ ਬਿਟਰਨੈਸ ਦਾ ਇੱਕ ਕਾਰਨ ਜਦੋਂ ਇੰਡੀਆ ਨੇ ਅਗਨੀਵੀਰ ਸਕੀਮ ਲਿਆਂਦੀ ਕਿ ਜੀ 4 ਸਾਲ ਲਈ ਫੌਜੀ ਹੋਣਗੇ ਜਾਂ ਦੂਜੇ ਨੇਪਾਲ ਤੋਂ, ਕਿਉਂਕਿ ਵੱਡੀ ਗਿਣਤੀ 70-80 ਹਜ਼ਾਰ ਫੌਜੀ, ਜੇ ਮੈਂ ਗਲਤ ਨਾ ਹੋਵਾਂ ਤਾਂ ਨੇਪਾਲੀ ਓਰੀਜਨ ਦੇ ਭਾਰਤ ਦੀ ਫੌਜ 'ਚ ਨੇ, ਉਹਨਾਂ ਦੀਆਂ ਗੋਰਖਾ ਰੈਜੀਮੈਂਟਾਂ 'ਚ। ਉਸ ਤੋਂ ਬਾਅਦ ਨੇਪਾਲ 'ਚੋਂ ਭਰਤੀ ਨਹੀਂ, ਉਹਨਾਂ ਨੇ ਕਿਹਾ ਜੀ ਅਸੀਂ ਇਹ 4 ਸਾਲਾਂ ਵਾਲੇ ਅਗਨੀਵੀਰ ਨਾਲ ਸਹਿਮਤ ਨਹੀਂ ਹੈ। ਸੋ ਇਹ ਸਾਰੀ ਬਿਟਰਨੈਸ ਵੀ ਚੱਲ ਰਹੀ ਸੀ, ਚੀਨ ਦੇ ਦਾਇਰਾਕਾਰ ਜਾਣਾ ਵੀ, ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਵੀ। ਔਰ ਜੇ ਇਸ ਗੱਲ ਦਾ ਧਿਆਨ ਰਹੇ ਕਿ ਜਿਹੜਾ ਚੀਨ ਦੇ ਫੋਰਨ ਮਿਨਿਸਟਰ ਔਰ ਭਾਰਤ ਦੇ ਫੋਰਨ ਮਿਨਿਸਟਰ ਨੇ ਸਮਝੌਤਾ ਕੀਤਾ ਕਿ 3 ਜਿਹੜੇ ਰਾਊਟ ਨੇ ਉਹਨਾਂ ਰਾਹੀਂ ਵਪਾਰ ਹੋਏਗਾ ਚੀਨ ਔਰ ਭਾਰਤ ਦਾ, ਉਸ ਦੇ ਵਿੱਚ ਜ਼ਾਹਰ ਹੈ ਕਿ ਇੱਕ ਨੱਥੂਲਾ ਲਦਾਖ ਦੇ ਵਿੱਚ, ਇੱਕ ਹਿਮਾਚਲ ਦੇ ਵਿੱਚ, ਅਤੇ ਇੱਕ ਲਿਪੂ ਲੇਖ ਜਿਹੜਾ ਉੱਤਰਾਖੰਡ ਦੇ ਨਾਲ ਲੱਗਦਾ। ਔਰ ਨੇਪਾਲ ਦੇ ਆਇਲੀ ਨੇ ਇਹਦਾ ਵਿਰੋਧ ਕੀਤਾ। ਈਵਨ ਜਦੋਂ ਹੁਣ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ ਦੇ ਸਮਾਗਮ 'ਚ ਵੀ ਗਿਆ ਤਾਂ ਉੱਥੇ ਸ਼ੀ ਜਿਨਪਿੰਗ ਨੂੰ ਵੀ ਉਹਨੇ ਆਇਲੀ ਨੇ ਕਿਹਾ ਕਿ ਜੀ ਇਹ ਜਿਹੜਾ ਲਿਪੂ ਲੇਖ ਹੈ ਇਹ ਸਾਡੀ ਟੈਰੀਟਰੀ ਹੈ। ਔਰ ਇਹ ਵੀ ਇੱਕ ਜਿਹੜੀ ਹੈ ਉਹਦੇ 'ਚ ਜ਼ਾਹਰ ਹੈ ਕਿ ਆਇਲੀ ਬਿਲਕੁਲ ਭਾਰਤ ਨਾਲੋਂ ਕੱਟ ਆਫ ਸੀ, ਔਰ ਇਸ ਦਾ ਇਹਨਾਂ ਨੂੰ ਚੱਲ ਵੀ ਰਿਹਾ ਸੀ ਵੀ ਆਲਰੇਡੀ ਨੇਪਾਲ ਵੀ ਹੱਥੋਂ ਨਿਕਲ ਗਿਆ, ਸ੍ਰੀਲੰਕਾ ਵੀ ਨਿਕਲਿਆ, ਬੰਗਲਾਦੇਸ਼ ਵੀ ਨਿਕਲ ਗਿਆ। ਸੋ ਮੈਨੂੰ ਇਹ ਲੱਗਦਾ ਕਿ ਵੀ ਇਹ ਸਾਰਾ ਆਪਰੇਸ਼ਨ ਦਾ ਜਦੋਂ ਇਹ ਖਾਸ ਤੌਰ 'ਤੇ ਜਿਹੜਾ ਵਾਇਲੈਂਟ ਐਂਗਲ ਆਏਗਾ ਤੇ ਇਸ ਦੇ ਪਿੱਛੇ RSS ਔਰ ਰਾਹ ਦਾ ਹੱਥ ਸਾਹਮਣੇ ਕਲੀਅਰਲੀ ਆਇਆ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਔਰ ਬ੍ਰੇਕ ਦੇ ਅੰਤ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਬ੍ਰੇਕ ਵੀਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।